शुरू तो ही कर दो जी। ठीक है जी। अस्सलाम वालेकुम। मैं राणा असलम खान वकार पंजाबी बेस्ट फॉर एवर यूट्यूब चैनल ਵੱਲੋਂ ਤੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਆ ਮੇਰੇ ਨਾਲ ਮੌਜੂਦ ਆ ਸਾਡੇ ਦੋਸਤ ਹਬੀਬੁੱਲਾ ਕਮਰ ਸਾਹਿਬ ਤੇ ਨਾਲ ਮਾਰ ਇਰਫਾਨ ਸਾਹਿਬ। ਹਬੀਬੁੱਲਾ ਕਮਰ ਆਏ ਸੀ, ਸਾਡੇ ਇੱਕ ਦੋਸਤ ਹੈ ਮੁਸ਼ਤਰਕਾ ਚੌਧਰੀ ਖਾਲਦਨ ਨਾਲ, ਬੜਾ ਦਰੀਨਾ ਤਲਕ ਆ ਉਹਨਾਂ ਨਾਲ ਮੇਰਾ। ਤਾਂ ਸੰਨ ਤਕਰੀਬਨ 88 ਤੋਂ ਉਹਨਾਂ ਨਾਲ ਜਦੋਂ BSc 'ਚ ਅਸੀਂ ਇਕੱਠੇ ਹੀ ਪੇਪਰ ਦਿੱਤੇ ਸੀ ਉਦੋਂ ਤੋਂ ਹੈ। ਅਤੇ ਹਬੀਬ ਸਾਹਿਬ ਦਾ ਉਹਦੇ ਤੋਂ ਵੀ ਪਹਿਲੇ ਤੇ, ਕਿਉਂਕਿ ਇਹ ਵੀ ਇੱਥੇ ਮਕਾਮੀ ਆ ਅਤੇ ਉਹ ਵੀ ਮਕਾਮੀ ਆ। ਹਾਂਜੀ। ਅਤੇ ਉਹ ਗੱਲ ਅੱਜ ਦੇ ਟੌਪਿਕ 'ਤੇ ਨਾ ਅਸੀਂ ਖਾਲਦ ਸਾਹਿਬ ਦੀ ਵਾਲਦਾ ਫੌਤ ਹੋ ਗਈ ਅਤੇ ਵਾਲਦਾ ਦੇ ਯਾਨੀ ਕਿ ਮਾਂ ਦੇ ਟੌਪਿਕ 'ਤੇ ਅਸੀਂ ਗੱਲ ਕਰਨੀ ਆ। ਅਤੇ ਵੀ ਮਾਂ ਦਾ ਕਿਰਦਾਰ ਨਾ ਘਰ ਬਣਾਉਣੇ 'ਚ ਕਿੰਨਾ ਵਾ ਅਤੇ ਮਾਂ ਦਾ ਕਿਰਦਾਰ ਜਿਹੜਾ ਵਾ ਨਾ ਕੌਮ ਬਣਾਉਣੇ 'ਚ ਕਿਤਨਾ ਵਾ। ਅਤੇ ਹਬੀਬੁੱਲਾ ਸਾਹਿਬ ਤੁਹਾਡਾ ਤਾਂ ਬਹੁਤ ਯਾਨੀ ਕਿ ਗਹਿਰਾ ਤਲਕ ਰਿਹਾ ਵਾ ਤਕਰੀਬਨ ਸਾਰੀ ਫੈਮਿਲੀ ਨਾਲ ਹੀ। ਜੀ ਜੀ। ਅਤੇ ਦੱਸੋ ਕਿ ਖਾਲਦ ਸਾਹਿਬ ਦੀ ਜਿਹੜੀਆਂ ਵਾਲਦਾ ਸੀ ਉਹਨਾਂ ਦਾ ਕਿੰਨਾ ਰੋਲ ਸੀ ਉਹਨਾਂ ਦੀ ਕਰੈਕਟਰ ਬਿਲਡਅਪ ਅਤੇ ਵੈਸੇ ਯਾਨੀ ਕਿ ਪ੍ਰੋਫੈਸ਼ਨਲ ਗਰੋਥ। ਜੀ ਜੀ, ਅਕਸਰ ਜ਼ਿਕਰ ਹੁੰਦਾ ਰਹਿੰਦਾ ਸੀ ਜੀ ਉਹਨਾਂ ਨਾਲ ਵੀ। 2 ਦਿਨ ਹੋ ਗਏ ਆ ਉਹਨਾਂ ਦੇ ਨਾਲ, ਬਾਕੀ ਵੀ ਉਹਨਾਂ ਦੀ ਪਰਸਨੈਲਿਟੀ ਦੇ ਹਵਾਲੇ ਨਾਲ ਵੀ ਡਿਸਕਸ ਹੋਇਆ ਜੀ। ਉਹਨਾਂ ਦੀ ਵੈਸੇ ਤਾਂ ਹਰ ਘਰ ਦੇ ਵਿੱਚ ਨਾ ਜੀ ਮਾਂ ਜਿਹੜੀ ਹੁੰਦੀ ਹੈ ਪਹਿਲੀ ਦਰਸਗਾਹ ਬੱਚਿਆਂ ਦੀ ਉਹੀ ਹੁੰਦੀ ਹੈ, ਤਰਬੀਅਤ ਵੀ ਉਹਨਾਂ ਨੇ ਕਰਨੀ ਹੁੰਦੀ ਹੈ। ਕਰੈਕਟਰ ਬਿਲਡਿੰਗ ਦੇ ਵਿੱਚ ਵੀ ਸਭ ਤੋਂ ਅਹਿਮ ਕਿਰਦਾਰ ਜਿਹੜਾ ਨਾ ਜੀ ਵਾਲਦਾ ਦਾ ਹੀ ਹੁੰਦਾ ਹੈ, ਕਿਰਦਾਰ ਸਾਜ਼ੀ। ਆਮ ਤੌਰ 'ਤੇ ਕਨਸੈਪਟ ਹੈ ਜੀ ਕਿ ਮਾਵਾਂ ਦੀ ਜਿਹੜੀ ਅਟੈਚਮੈਂਟ ਹੁੰਦੀ ਆ ਉਹ ਧੀਆਂ ਨਾਲ ਹੁੰਦੀ ਆ ਜਾਂ ਉਹਨਾਂ ਦੇ ਵਾਸਤੇ ਉਹ ਇੱਕ ਰੋਲ ਮਾਡਲ ਹੁੰਦੀਆਂ, ਲੇਕਿਨ ਐਸਾ ਤਾਂ ਨਹੀਂ ਹੈ ਬਿਲਕੁਲ ਵੀ। ਮਾਂ ਤਾਂ ਇੱਕ ਪੂਰੀ ਇੱਕ ਯੂਨੀਵਰਸਿਟੀ ਆ, ਇੱਕ ਪੂਰੀ ਦਰਸਗਾਹ ਆ ਜਿੱਥੋਂ ਬੱਚੇ ਨੇ ਜਿਹਦੇ ਨਾਲ ਅਟੈਚਮੈਂਟ ਆ ਅਤੇ ਬੱਚੇ ਨੇ ਉੱਥੋਂ ਸਿੱਖਣਾ। ਉਹਨਾਂ ਦੇ ਹਵਾਲੇ ਨਾਲ ਵੀ ਅਸੀਂ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਇਹੀ ਸੁਣਿਆ ਜੀ। ਅਤੇ ਅਸੀਂ ਓਬਜ਼ਰਵ ਵੀ ਇਹੀ ਕੀਤਾ ਕਿ ਜਿਹੜਾ ਮੇਜਰ ਉਹਨਾਂ ਦੀ ਪਰਸਨੈਲਿਟੀ ਮਾਸ਼ਾ ਅੱਲਾ, ਸਾਰੇ ਭਰਾ ਤੁਹਾਨੂੰ ਪਤਾ ਵੈਲ ਸੈਟਲਡ ਆ, ਸਾਰੇ ਫੈਮਿਲੀ ਐਜੂਕੇਸ਼ਨ ਵਾਈਜ਼ ਵੀ ਕੁਆਲੀਫਾਈਡ ਆ ਲੋਕ ਉਹ ਸਾਰੇ। ਬਲਕਿ ਅੱਜ ਹੀ ਉਹ ਡਿਸਕਸ ਦਾ ਆਪਣਾ ਸ਼ੇਅਰ ਕਰ ਰਹੇ ਸੀ ਐਕਸਪੀਰੀਅੰਸ ਕਿ 32-33 ਸਾਲ ਦੀ ਮੇਰੀ ਨੌਕਰੀ ਹੈ ਮਾਰਕੀਟਿੰਗ ਦੀ, ਔਰ ਤਕਰੀਬਨ ਰੋਜ਼ਾਨਾ ਦੀ ਸਫ਼ਰ 'ਚ ਗੁਜ਼ਰਦੀ ਹੈ। ਹੁਣ ਉਹ ਚੂੰਕਿ ਮੇਰਾ ਖਿਆਲ ਹੈ ਕਿ ਇੱਕ ਐਡਮਿਨਿਸਟ੍ਰੇਸ਼ਨ ਪੋਸਟ 'ਤੇ ਪਹੁੰਚ ਗਏ ਆ ਅਤੇ ਹੁਣ ਸ਼ਾਇਦ ਟਰੈਵਲਿੰਗ ਥੋੜ੍ਹੀ ਕਮ ਹੋ ਗਈ ਹੋਏਗੀ, ਲੇਕਿਨ ਇਹ ਉਸ ਦੱਸਦੇ ਆ ਕਿ ਮੈਨੂੰ ਕਦੀ ਵੀ ਸਫ਼ਰ ਦੇ ਦੌਰਾਨ ਕਿਸੇ ਕਿਸਮ ਦਾ ਕੋਈ ਵੀ ਤਕਲੀਫ ਪੇਸ਼ ਨਹੀਂ ਆਈ। ਯਾਨੀ ਇਸ ਟਾਈਮ ਵੀ ਉਹਨਾਂ ਦੀ ਜਿਹੜੀ ਜੋਬ ਪਲੇਸਮੈਂਟ ਆ ਨਾ ਉਹ ਇੱਥੋਂ ਤਕਰੀਬਨ 7 ਘੰਟੇ ਦੀ ਟਰੈਵਲਿੰਗ ਹੈ ਅਤੇ ਉਹ ਵੀਕਲੀ ਆਉਣਾ ਜਾਂ ਬਾਈ ਵੀਕਲੀ ਆਉਣਾ, ਫਿਰ ਇਸੇ ਤਰ੍ਹਾਂ ਹੀ ਹਰ ਈਦ ਤਿਉਹਾਰ 'ਤੇ ਉਹਨਾਂ ਨੇ ਆਉਣਾ ਗਾਓਂ, ਕਿਉਂਕਿ ਵਾਲਦਾ ਉਹਨਾਂ ਦੇ ਇੱਥੇ ਹੀ ਸੀਗੀ ਫੈਮਿਲੀ, ਛੋਟਾ ਭਾਈ ਵੀ ਅਤੇ 2 ਭਾਈ ਇੱਥੇ ਰਹਿੰਦੇ ਆ। ਉਸ ਹਵਾਲੇ ਨਾਲ ਤਾਂ ਕਹਿੰਦੇ ਸੀ ਜੀ ਅੱਜ ਤੱਕ ਕਦੀ ਕੋਈ ਵੀ ਹਾਦਸਾ ਜਾਂ ਕੋਈ ਵੀ ਐਸੀ ਚੀਜ਼ ਜਿਹੜੀ ਬਲਕਿ ਉਹਨਾਂ ਦੀ ਗੱਲ ਯਾਦ ਆ ਮੈਨੂੰ, ਉਹ ਕਹਿੰਦੇ ਕਿ ਜਦੋਂ ਵੀ ਕਿਤੇ ਜੇ ਟਾਇਰ ਪੈਂਚਰ ਹੋਇਆ ਨਾ, ਟਾਇਰ ਵਾਲੀ ਦੁਕਾਨ ਕਰੀਬ ਸੀ। ਹਾਂਜੀ। ਜੇ ਕੋਈ ਹੋਰ ਮਸਲਾ ਹੋਇਆ ਤਾਂ ਦੁਕਾਨ ਜਿਹੜੀ ਹੈ ਨਾ ਵਾਕਿੰਗ ਡਿਸਟੈਂਸ 'ਤੇ। ਬਿਲਕੁਲ। ਉਹ ਕਹਿੰਦੇ ਜੀ ਕਿ ਇੱਕ ਦਫਾ ਪੈਂਚਰ ਹੋਈ, ਬਲਕਿ ਜਦੋਂ ਵੀ ਵਾਲੀ ਗੱਲ ਨਹੀਂ, ਉਹ ਕਹਿੰਦੇ ਜੀ ਸਿਰਫ ਇੱਕ ਦਫਾ ਇਹਨਾਂ 32 ਸਾਲਾਂ 'ਚ ਗੱਡੀ ਪੈਂਚਰ ਹੋਈ ਹੈ ਅਤੇ ਜਦੋਂ ਪੈਂਚਰ ਹੋਈ ਹੈ ਅਤੇ ਸਾਹਮਣੇ ਦੁਕਾਨ ਸੀ, ਔਰ ਇੱਕ ਦਫਾ ਉਹਨੂੰ ਕੋਈ ਮਕੈਨੀਕਲ ਇਸ਼ੂ ਬਣਿਆ ਅਤੇ ਮਕੈਨੀਕਲ ਇਸ਼ੂ ਜਦੋਂ ਬਣਿਆ ਅਤੇ ਉਹ ਭਾਈ ਕਿਸ ਤਰ੍ਹਾਂ ਹੋ ਸਕਦਾ ਆ ਇੱਕ ਮਾਂ ਘਰ ਬੈਠੀ ਹੋਵੇ ਔਰ ਉਹ ਦੁਆਵਾਂ ਦੇ ਰਹੀ ਹੋਵੇ, ਬੰਦਾ ਭਾਵੇਂ ਸਫ਼ਰ 'ਚ ਹੋਵੇ ਅਤੇ ਮਾਂ ਦੀ ਦੁਆ ਤਾਂ ਅਸੀਂ ਸੁਣਿਆ ਨਹੀਂ ਕਿ ਅਰਸ਼ ਹਿਲਾ ਦਿੰਦੀ ਹੈ ਅੱਲਾ ਦਾ। ਮੇਰਾ ਨਾ ਬੇਲੀ ਨਾ ਚੌਧਰੀ ਹੈ ਅਰਸ਼ਾਦ ਚੌਧਰੀ ਯਾਸੀਨ ਦਾ, ਬਾਈ ਸਜਾਦ ਉਹਨਾਂ ਦਾ ਭਾਈ। ਹਾਂਜੀ। ਅੱਛਾ। ਉਦੋਂ ਨਾ ਉਹਦੀ ਵਾਲਦਾ ਮੇਰੇ ਤੋਂ ਪਹਿਲੇ ਫੌਤ ਹੋਈ, ਮੇਰੀ ਥੋੜ੍ਹਾ ਜਿਹਾ ਅਰਸਾ ਬਾਅਦ ਉਸ ਤੋਂ ਫੌਤ ਹੋਈ ਅਤੇ ਅਸੀਂ ਨਾ ਇਕੱਠੇ ਕਿਧਰੇ ਖੇਡਣ ਜਾ ਰਹੇ ਸੀ ਅਤੇ ਮੇਰੀ ਆਦਤ ਆ ਥੋੜ੍ਹਾ ਜਿਹਾ ਤੇਜ਼ ਚਲਾਉਣਾ ਮੋਟਰਸਾਈਕਲ, ਅਤੇ ਮੈਨੂੰ ਇੱਥੇ ਮੋਢੇ 'ਤੇ ਹੱਥ ਰੱਖ ਕੇ ਨਾ ਪੋਲਾ ਜਿਵੇਂ ਕਹਿੰਦਾ ਕਿ ਨਾ ਉਹ ਭਰਾ ਹੁਣ ਹਿਸਾਬ ਨਾਲ ਚਲਾਇਆ ਕਰ, ਹੁਣ ਦੁਆ ਦੇਣ ਵਾਲੀ ਘਰ ਕੋਈ ਨਹੀਂ, ਹੁਣ ਆਪਣੇ ਆਸਰੇ 'ਤੇ ਆ ਅਤੇ ਹੁਣ ਨਾ ਹਿਸਾਬ ਨਾਲ। ਕਹਿ ਮੈਂ ਵੀ ਪਹਿਲੇ ਬਹੁਤ ਚਲਾ ਲੈਂਦਾ ਸੀ, ਜਦੋਂ ਦੁਆ ਦੇਣ ਵਾਲੀ ਹਟੀ ਹੈ ਨਾ ਕਹਿ ਹੁਣ ਤਾਂ ਫੂਕ ਕੇ ਪੈਰ ਰੱਖੀ ਦਾ। ਅੱਛਾ, ਇਹ ਮੈਂ ਇੱਕ ਨਾ ਅਬਜ਼ਰਵ ਕੀਤਾ ਜਨਰਲੀ ਜੀ ਕਿ ਸਾਡੇ ਜਿਤਨੇ ਵੀ ਦੋਸਤ ਨਾ ਜਿਨ੍ਹਾਂ ਵੈਸੇ ਤਾਂ ਕੱਲ੍ਹ ਬੜੀ ਕੱਚੀ ਨਸ਼ਿਸਤ ਸੀ ਜਿਹੜੇ ਕਿ ਅਸੀਂ ਵਲਾਗ ਨਹੀਂ ਬਣਾਇਆ, ਸਾਡੇ ਨਾਲ ਕਾਸ਼ਫ ਸਰਾਰ ਆਏ ਹੋਏ ਸੀ ਅਤੇ ਬੜੀ ਅੱਛੀ ਗੁਫ਼ਤਗੂ ਉਹਦੇ 'ਚ ਕਾਸ਼ਫ ਦਾ ਮੈਨੂੰ ਬੜਾ ਇੱਕ ਫਿਕਰਾ ਅੱਛਾ ਲੱਗਿਆ। ਉਹਨੇ ਕਿਹਾ ਕਿ ਮਾਂ ਜਿਹੜੀ ਹੈ ਨਾ ਅੱਛੀ ਜਾਂ ਬੁਰੀ ਨਹੀਂ ਹੁੰਦੀ, ਮਾਂ ਹੁੰਦੀ ਹੈ।
ਹੈ। ਤੇ ਲੇਕਿਨ ਅਸੀਂ ਇਹ ਦੇਖਿਆ ਕਿ ਜਿਹੜੇ ਵੀ ਘਰਾਂ 'ਚ ਜਿਹੜੀਆਂ ਮਾਵਾਂ ਵਾ ਨਾ, ਉਹ ਬਰਦਾਸ਼ਤ ਵਾਲੀਆਂ ਜਾਂ ਥੋੜ੍ਹੀਆਂ ਜਿਹੀਆਂ ਯਾਨੀ ਕਿ ਜ਼ਿਆਦਾ ਸੂਝ-ਬੂਝ ਵਾਲੀਆਂ ਸੀ ਨਾ, ਉਹਨਾਂ ਘਰਾਂ ਨੇ ਤਰੱਕੀ ਜਿਹੜੀ ਹੈ ਨਾ ਜ਼ਿਆਦਾ ਕੀਤੀ ਹੈ। ਇਸ ਮਹੀਨੇ 'ਚ ਸਾਡੇ 2 ਦੋਸਤਾਂ ਜਿਨ੍ਹਾਂ ਨੇ ਆਪਣੀ ਮਾਵਾਂ ਖੋਈਆਂ ਵਾ, ਮੇਰੇ ਪੰਜਾਬ ਬੈਂਕ ਦੇ ਦੋਸਤ ਆ ਇਸ਼ਤਿਆਕ ਸਾਹਿਬ, ਬਲਕਿ ਬਦਕਿਸਮਤੀ ਨਾਲ ਮੈਂ ਹਾਲੇ ਤੱਕ ਉਹਨਾਂ ਤਜ਼ੀਅਤ ਲਈ ਨਹੀਂ ਜਾ ਸਕਿਆ ਹੈ ਉਹਨਾਂ ਕੋਲ, ਕਿ ਐਤਵਾਰ ਵਾਲੇ ਦਿਨ ਹੀ ਉਹ ਅਵੇਲੇਬਲ ਹੁੰਦੇ। ਮੈਨੂੰ ਵੀ ਇੱਥੇ 2-3 ਇਸ ਤਰ੍ਹਾਂ ਹੀ ਪੌਤੀਆਂ ਐਤਵਾਰਾਂ ਦੇ ਹੋ ਗਈਆਂ। ਅਤੇ ਉਹਨਾਂ ਦੇ ਇਸ਼ਤਿਆਕ ਸਾਹਿਬ ਦੇ 2 ਭਾਈ ਡਾਕਟਰ ਸੀ, ਅਤੇ ਆਪ ਇਸ਼ਤਿਆਕ ਸਾਹਿਬ ਬੈਂਕ ਸੀ, ਇੱਕ ਭਾਈ ਟੀਚਰ ਸੀ ਹੈਂ। ਅਤੇ ਯਾਨੀ ਕਿ ਪਿੰਡਾਂ ਥਾਂ ਰਹਿੰਦੇ ਹੋਏ ਇਸ ਤਰ੍ਹਾਂ ਦਾ ਯਾਨੀ ਕਿ ਬਹੁਤ ਘੱਟ ਹੈ ਕਿ ਸਾਰੇ ਭਾਈ ਯਾਨੀ ਕਿ ਜਿਹੜਾ ਵਾ ਨਾ ਅੱਛੀ ਜੋਬ 'ਤੇ ਜਾਣ। ਇਸ ਤਰ੍ਹਾਂ ਹੀ ਹੁਣ ਖਾਲਦ ਦਾ ਜਿਹੜਾ ਵਾ, ਦੇਖੋ ਕਿ ਇਹ 4 ਭਾਈ ਸੀ ਅਤੇ 3 ਯਾਨੀ ਕਿ ਉਹ ਮਾਰਕੀਟਿੰਗ ਦੀ ਬਹੁਤ ਅੱਛੀ ਯਾਨੀ ਕਿ ਜੋਬ 'ਤੇ ਹੈ। ਚੌਥੇ ਨੇ ਘਰ ਸਾਂਭਿਆ, ਉਹ ਵੀ ਬਹੁਤ ਅੱਛਾ ਯਾਨੀ ਕਿ। ਅਤੇ ਲੇਕਿਨ ਉਹਨਾਂ 'ਚ ਦੇਖਿਆ ਕਿ ਸਾਰਿਆਂ 'ਚ ਨਾ ਯਾਨੀ ਕਿ ਮਹਿਮਾਨ ਨਵਾਜ਼ੀ ਦਾ ਕਮਾਲ ਅਤੇ ਸੋਸ਼ਲਾਈਜੇਸ਼ਨ ਦਾ। ਮੈਂ ਕਹਿ ਰਿਹਾ ਕਿ ਹੁਣ ਖਾਲਦ ਤੋਂ ਛੋਟੇ ਜਿਹੜੇ ਅਲੀਮ ਆ, ਵੀ ਮੇਰੇ ਭਾਈ ਵੀ ਮੌਜੂਦ ਸੀ ਉਦੋਂ ਲਾਹੌਰ, ਲੇਕਿਨ ਮੈਂ ਜਦੋਂ ਲਾਹੌਰ ਜਾਂਦਾ ਸੀ ਨਾ, ਅਤੇ ਮੈਂ ਅਲੀਮ ਕੋਲ ਹੀ ਠਹਿਰਦਾ ਸੀ। ਹਾਂਜੀ ਹੈਂ, ਬਲਕਿ ਮੈਂ ਨਹੀਂ ਠਹਿਰਦਾ ਸੀ, ਬਹੁਤ ਸਾਰੇ ਦੋਸਤ ਯਾਨੀ ਕਿ ਜਿਹੜੇ ਹੈ ਨਾ, ਉਹ ਕਹਿੰਦੇ ਸੀ ਕਿ ਨਹੀਂ ਵੀ ਫਲੈਟਾਂ 'ਚ ਜਿਹੜਾ ਵਾ ਨਾ ਅਲੀਮ ਕੋਲ ਹੀ ਠਹਿਰਿਆ ਜਾਏ। ਅਤੇ ਇਸ ਤਰ੍ਹਾਂ ਹੀ ਯਾਨੀ ਕਿ ਦੇਖਿਆ ਵਾ ਮਸ਼ਹੂਰ ਆ ਜੀ ਆਪਣੇ ਪਿੰਡ ਦੇ ਵਿੱਚ ਉਸ ਘਰ ਦੀ ਜਿਹੜੀ ਹੌਸਪਿਟੈਲਿਟੀ ਆ ਨਾ, ਮਹਿਮਾਨ ਨਵਾਜ਼ੀ ਆ ਉਹਨਾਂ ਦੀ, ਮਸ਼ਹੂਰ ਆ। ਬਲਕਿ ਤਕਰੀਬਨ ਉਹਨਾਂ ਦੀ ਬੈਠ ਉਹ 2 ਦਿਨ ਵਾਸਤੇ, 1 ਦਿਨ ਵਾਸਤੇ ਜਾਂ 3 ਦਿਨਾਂ ਵਾਸਤੇ ਉਹਨਾਂ ਨੇ ਨਾ ਜੀ ਪਿੰਡ ਆਉਣਾ। ਔਰ ਉਹ ਜਿਹੜੀ ਬੈਠਕ ਆ ਨਾ ਉਹਨਾਂ ਦੀ, ਮੈਂ ਕਹਿੰਦਾ ਉਹ ਜਿਹੜੇ 1 ਦਿਨ ਜਾਂ 2 ਦਿਨ ਉਹਨਾਂ ਨੇ ਰਹਿਣਾ ਨਾ, ਮੁਖਤਲਿਫ ਔਕਾਤ ਦੇ ਵਿੱਚ ਮੁਖਤਲਿਫ ਲੋਕ ਆ ਰਹੇ ਆ ਜਾ ਰਹੇ ਆ, ਔਰ ਹਰ ਹਵਾਲੇ ਨਾਲ ਉੱਥੇ ਜਿਹੜਾ ਨਾ, ਔਰ ਇਹ ਨਹੀਂ ਸਾਰਿਆਂ ਦੇ ਤਲਕ ਵਾਲੇ। ਫਿਰ ਤੁਸੀਂ ਦੇਖੋ ਵੀ ਸਾਡਾ ਦੋਸਤ ਅਲੀਮ ਅਤੇ ਉਹਨਾਂ ਦੇ ਬੜੇ ਭਾਈ ਵੀ ਸਾਡੇ ਉਨੇ ਹੀ ਦੋਸਤ, ਛੋਟੇ ਵੀ ਸਾਰੇ ਹੀ ਯਾਨੀ ਕਿ ਮੋਹਸਨ ਆ। ਬਲਕਿ ਯਕੀਨ ਕਰੋ ਮੈਂ ਆਪਣੀ ਪਰਸਨੈਲਿਟੀ ਹੈ ਨਾ ਜੀ, ਜਿਹੜੀ ਮੈਂ ਸਮਝਦਾ ਕਿ ਮੇਰੀ ਜਿਹੜੀ ਕਰੀਅਰ ਦੀ ਜਿਹੜੀ ਗਰੋਥ ਆ ਨਾ ਜੀ, ਉਹਦੇ ਵਿੱਚ ਜਿਹੜੇ 7-8 ਮੇਰੇ ਦੋਸਤ ਆ ਨਾ, ਜਿਨ੍ਹਾਂ ਦਾ ਕਿਰਦਾਰ ਆ, ਜਿਹਦੇ ਵਿੱਚ ਤੁਹਾਡਾ ਨਾਮ ਵੀ ਆਉਂਦਾ ਆ, ਜਿਹਦੇ ਵਿੱਚ ਉਹਦੇ ਵਿੱਚ ਚੌਧਰੀ ਖਾਲਦ ਸਾਹਿਬ ਬੜੇ ਭਾਈ ਆ ਜਿਹੜੇ, ਔਰ ਅਲੀਮ ਭਾਈ ਆ ਜਿਹੜੇ, ਠੀਕ ਹੈ ਨਾ ਜੀ, ਰੌਕ ਕਾਸ਼ਫ ਆ, ਅਹਿਸਾਨ ਸ਼ਾਹ ਸਾਹਿਬ ਆ। ਬਲਕਿ ਮੈਂ ਕਹਿੰਦਾ ਕਿ ਜਾਗ ਹੀ ਉਸ ਘਰ 'ਚੋਂ ਲੱਗੀ ਹੈ। ਮੈਨੂੰ ਪਿੰਡ ਦੇ ਵਿੱਚੋਂ ਕੱਢ ਕੇ ਲਾਹੌਰ ਸ਼ਹਿਰ ਸ਼ਿਫਟ ਕਰਕੇ ਉਹਨਾਂ ਨੇ ਕਿਹਾ, ਯਾਰ ਤੂੰ ਟੈਕਨੋਲੋਜੀ ਦਾ ਬੰਦਾ ਆ, ਤੂੰ ਕੰਪਿਊਟਰ ਸਾਇੰਸ ਪੜ੍ਹੀ ਹੋਈ ਆ 1998 'ਚ, 98-99 ਦੀ ਗੱਲ ਹੈ, ਅਤੇ ਤੂੰ ਇੱਥੇ ਅਕੈਡਮੀ ਬਣਾ ਕੇ ਬੈਠਾ ਹੈ, ਤੂੰ ਸ਼ਹਿਰ ਜਾ, ਉੱਥੇ ਜਾ ਕੇ ਆਪਣੀ ਐਜੂਕੇਸ਼ਨ ਨੂੰ ਮੁਕੰਮਲ ਕਰ। ਠੀਕ ਹੋ ਗਿਆ। ਮੈਂ ਕਿਹਾ ਜੀ ਮੇਰੇ ਤਾਂ ਇਤਨੇ ਜ਼ਰਾਏ ਨਹੀਂ ਹੈ ਕਿ ਮੈਂ ਉੱਥੇ ਜਾਵਾਂਗਾ ਔਰ ਐਜੂਕੇਸ਼ਨ ਕਰਾਂਗਾ। ਉਹਨਾਂ ਨੇ ਕਿਹਾ ਉੱਥੇ ਅਲੀਮ ਰਹਿੰਦਾ ਹੈ, ਠੀਕ ਹੈ, ਉਹ ਕੋਈ ਪ੍ਰੋਬਲਮ ਹੀ ਨਹੀਂ ਹੈ, ਜਿਤਨੇ ਦਿਨ ਤੈਨੂੰ ਕੋਈ ਮਤਲਬ ਤੇਰਾ ਕੋਈ ਪਾਰਟ ਟਾਈਮ ਜੋਬ ਨਹੀਂ ਮਿਲਦੀ ਤੈਨੂੰ, ਜਿਸ ਤਰ੍ਹਾਂ ਤੁਸੀਂ ਕਿਹਾ ਉਸੇ ਫਲੈਟ ਦੀ ਗੱਲ। 197 ਵੀ। ਔਰ ਯਾਦ ਕਰੋ ਮੇਰੀ ਤੁਹਾਡੇ ਨਾਲ ਪਹਿਲੀ ਮੁਲਾਕਾਤ ਵੀ ਉੱਥੇ ਹੀ ਹੋਈ, ਸਾਡੀ ਸ਼ਨਾਸਾਈ ਜਿਹੜੀ ਹੋਈ ਖਾਨ ਸਾਹਿਬ ਦੇ ਨਾਲ। ਅੱਛਾ, ਇਹ ਨੈਪੋਲੀਅਨ ਦਾ ਕਹਿਣਾ ਵਾ, ਕਹਿੰਦਾ ਵੀ ਤੁਸੀਂ ਨਾ ਮੈਨੂੰ ਅੱਛੀਆਂ ਮਾਵਾਂ ਦਿਓ, ਮੈਂ ਤੁਹਾਨੂੰ ਨਾ ਅੱਛੀ ਕੌਮ ਜਿਹੜਾ ਵਾ ਨਾ। ਅਤੇ ਸਾਡੇ ਵੈਸੇ ਹੁਣ ਇਸ ਟਾਈਮ ਅਸੀਂ ਉਮਰ ਦੇ ਜਿਸ ਹਿੱਸੇ ਨਾ ਬਹੁਤ ਘੱਟ ਖੁਸ਼ਕਿਸਮਤ ਐਸੇ ਹੈ ਕਿ ਜਿਨ੍ਹਾਂ ਦੀਆਂ ਵਾਲਦਾ ਹਲੇ ਨਾ ਜ਼ਿੰਦਾ। ਹੁਣ ਸਾਡੇ ਇੱਕ ਦੋਸਤ ਹੈ, ਸਾਡੇ ਤੋਂ ਬਲਕਿ 5 ਸਾਲ ਬੜੇ ਹੀ ਆ, ਜ਼ਫਰ ਇਕਬਾਲ ਐਡਵੋਕੇਟ ਸਾਹਿਬ, ਉਹਨਾਂ ਦੀ ਮਾਸ਼ਾਅੱਲਾ ਵਾਲਦਾ ਜਿਹੜੀਆਂ ਨਾ ਹਲੇ ਬੜੀ ਵੱਡੀ ਨਿਮਤ, 100+ ਦੇ ਗੇੜ 'ਚ ਹੈ। ਅਤੇ ਉਹ ਯਾਨੀ ਕਿ ਨਾ ਹੈ, ਔਰ ਉਹਨਾਂ ਦਾ ਵੀ ਤਕਰੀਬਨ ਦੇਖਿਆ ਕਿ ਸਾਰੇ ਭਾਈਆਂ ਦੀ ਯਾਨੀ ਕਿ ਜਿਹੜਾ ਵਾ ਨਾ ਡਿਵੈਲਪਮੈਂਟ 'ਚ ਜਿਹੜਾ ਵਾਲਦਾ ਦਾ ਜਿਹੜਾ ਨਾ ਬਹੁਤ ਅਹਿਮ ਰੋਲ ਰਿਹਾ। ਮੈਨੂੰ ਬਲਕਿ ਕਈ ਬੰਦੇ ਕਹਿੰਦੇ ਕਿ ਕਈ ਚੀਜ਼ਾਂ ਜੀ ਤੁਹਾਡੇ 'ਚ ਬੜੀਆਂ ਅੱਛੀਆਂ, ਮੈਂ ਕਹਿੰਦਾ ਕਿ ਮੇਰੇ 'ਚ ਜੋ ਵੀ ਅੱਛਾ ਵਾ ਨਾ, ਉਹਦੇ 'ਚ ਸਭ ਤੋਂ ਬੜਾ ਯਾਨੀ ਕਿ ਮੇਰੀ ਵਾਲਦਾ ਦਾ ਜਿਹੜਾ ਨਾ ਹੱਥ। ਹਾਲਾਂਕਿ ਮੈਂ ਉਹਨਾਂ ਕੋਲ ਬਹੁਤ ਘੱਟ ਰਿਹਾ ਵਾਂ, ਲੇਕਿਨ ਮੈਂ ਜਦੋਂ ਰਿਹਾ ਨਾ, ਮੈਂ ਬੜੀਆਂ ਲੰਬੀਆਂ ਨਸ਼ਿਸ਼ਤਾਂ ਮੇਰੀਆਂ ਨਾ, ਕਿਉਂਕਿ ਕੁਛ ਮੌਕੇ ਐਸੇ ਸੀ ਕਿ ਜਦੋਂ ਨਾ ਵੀ ਭਾਈ ਕੁਛ ਲਾਹੌਰ ਚਲੇ ਗਏ, ਬੜੇ ਭਾਈ ਇੰਡੀਆ ਚਲੇ ਗਏ, ਅਤੇ ਮੈਂ ਅਤੇ ਮੇਰੀ ਅੰਮੀ ਅਸੀਂ 2 ਹੀ ਬੰਦੇ ਘਰ 'ਚ ਯਾਨੀ ਕਿ ਜਿਹੜਾ ਵਾ ਨਾ ਰਹਿ ਗਏ। ਉਹ ਫਿਰ
ਉਸ ਏਜ 'ਚ ਫਿਰ ਉਸ ਅਰਸੇ 'ਚ ਸਾਡਾ ਜਿਹੜਾ ਵਾ ਨਾ ਬੜੀ ਯਾਨੀ ਕਿ ਗੁਰਬਤ, ਕਿਉਂਕਿ ਮੈਂ ਆਪਣੇ ਬਚਪਨ ਜਿਹੜਾ ਛੋਟਾ 2 ਸਾਲ ਤੋਂ ਲੈ ਕੇ ਤੇ ਕੋਈ 14-15 ਸਾਲ ਤੱਕ ਮੈਂ ਆਪਣੀ ਖਾਲਾ ਕੋਲ ਰਿਹਾ ਹਾਂ, ਯਾਨੀ ਕਿ ਮੈਨੂੰ ਉਹ ਆਪਣੀ ਵਾਲਦਾ ਨਾਲ ਉਸ ਤਰ੍ਹਾਂ ਰਹਿਣੇ ਦਾ ਇਤਫਾਕ ਨਹੀਂ ਹੋਇਆ। ਤੇ ਲੇਕਿਨ ਉਸ ਯਾਨੀ ਕਿ ਬੜੀ ਏਜ 'ਚ ਫਿਰ ਜਿਸ ਤਰ੍ਹਾਂ ਯਾਨੀ ਕਿ ਸਾਡੀ ਜਿਹੜੀ ਹੈ ਨਾ ਬੜੀ ਹੋਈ, ਔਰ ਬੜੀ ਇਤਨਾ ਕਿ ਮੈਂ ਹੁਣ ਲਾਹੌਰ ਕਿਤੇ ਰਾਤ ਦੇ 2:30-3 ਵਜੇ ਵੀ ਮੈਂ ਜਾਂਦਾ ਸੀ ਨਾ, ਤੇ ਅੰਮੀ ਜਿਹੜਾ ਨਾ ਜਾਗ ਰਹੀਆਂ ਹੁੰਦੀ ਸੀ, ਔਰ ਮੈਂ 2:30-3 ਵਜੇ ਜਾ ਕੇ ਵੀ ਨਾ ਫਿਰ ਉਹਨਾਂ ਕੋਲ ਘੰਟਾ 1.5 2 ਘੰਟੇ ਯਾਨੀ ਕਿ ਜਿਹੜਾ ਵਾ ਨਾ ਉਹ ਬੈਠਾ ਰਹਿੰਦਾ ਸੀ। ਔਰ ਬਲਕਿ ਉਹਨਾਂ ਦਾ ਇਹ ਹੋਇਆ ਕਿ ਜਦੋਂ ਤੱਕ ਉਹ ਜ਼ਿੰਦਾ ਸੀ ਉਹਨਾਂ ਨੇ ਕਈ ਵਾਰੀ ਰਾਤੀ ਫੋਨ ਕਰਨਾ, ਉਹਨਾਂ ਨੇ ਕਹਿਣਾ ਕਿ ਤੈਨੂੰ ਕਾਫੀ ਦਿਨ ਹੋ ਗਏ ਆ ਆਏ ਨੂੰ, ਮੈਂ ਸੁਬਾਹ ਅਰਲੀ ਯਾਨੀ ਕਿ ਜਿਹੜਾ ਵਾ ਨਾ ਨਿਕਲ ਜਾਂਦਾ ਸੀ। ਅਤੇ ਜੇ ਉਹਨਾਂ ਨੇ ਮੈਨੂੰ ਸੁਬਾਹ ਯਾਨੀ ਕਿ ਜਿਹੜਾ ਵਾ ਨਾ ਕਿਹਾ ਕਿ ਤੈਨੂੰ ਦਿਨ ਹੋ ਗਏ ਆ, ਅਤੇ ਮੈਂ ਦੁਪਹਿਰ ਵੇਲੇ ਦੀ ਰੋਟੀ ਤੋਂ ਪਹਿਲੇ ਨਾ ਚਲਾ ਜਾਂਦਾ ਸੀ। ਅਤੇ ਹੁਣ ਯਾਨੀ ਕਿ ਉਹੀ ਲਾਹੌਰ ਆ, ਉਹੀ ਭਾਈ ਆ, ਸਭ ਕੁਛ ਹੈ, ਲੇਕਿਨ ਉਹ ਜਾਣੇ ਦਾ ਬਸ ਇਹੀ ਹੈ ਕਿ ਕਿਸੇ ਤਕਰੀਬ 'ਤੇ ਹੀ ਜਾਣਾ ਹੁੰਦਾ ਵਾ। ਇੰਝ ਨਹੀਂ ਹੁੰਦਾ ਹੈ ਕਿ ਬੰਦਾ ਕਹੇ ਕਿ ਵੀ ਜਿਹੜਾ ਵਾ ਨਾ ਵੀ ਚੱਲੀਏ ਹੁਣੇ ਚੱਲੀਏ ਵਾਲਾ ਜਿਹੜਾ ਵਾ ਜ਼ਰੂਰਤ ਦੇ ਤਹਿਤ ਹੀ ਜਾਣੇ ਵਾਲੀ ਗੱਲ ਹੈ। ਅਤੇ ਇਹਦੇ 'ਚ ਹਰ ਜਗ੍ਹਾ 'ਤੇ ਕਹਿੰਦੇ ਨਹੀਂ ਹੈ ਕਿ ਬਲਕਿ ਆਮ ਤੌਰ 'ਤੇ ਕਹਿੰਦੇ ਤਾਂ ਇਹ ਹੈ ਕਿ ਅਗਰ ਜੀ ਵੀ ਤੁਸੀਂ ਰਿਸ਼ਤਾ ਕਰਨਾ ਵਾ ਨਾ ਕਿਤੇ, ਅਤੇ ਉਹਦੀ ਕੁੜੀ ਨੂੰ ਨਾ ਦੇਖੋ, ਕੁੜੀ ਦੀ ਮਾਂ ਨੂੰ ਦੇਖੋ, ਹੈਂ। ਬਲਕਿ ਉਹੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਨਾ ਕਿ ਇਹਦੇ 'ਚ ਧੀ ਦੀ ਜਾਂ ਪੁੱਤ ਦੀ ਜਿਹੜੀ ਆ ਨਾ ਹੈ ਹੀ ਨਹੀਂ ਕਲਾਸੀਫਿਕੇਸ਼ਨ ਜਿਹੜੀ ਹੈ ਨਾ, ਉਹ ਮਾਵਾਂ ਦਾ ਵਾਕਈ ਯਾਨੀ ਕਿ ਜਿਹੜਾ ਵਾ ਨਾ ਹੈ ਕਿ ਉਹੀ ਯੂਨੀਵਰਸਿਟੀ ਵਾਲਾ ਅਤੇ ਜੋ ਵੀ ਹੈ ਬਰਦਾਸ਼ਤ ਵਾਲਾ ਚੀਜ਼ਾਂ ਵਾਲਾ ਜਿਹੜਾ ਨਾ, ਉਹ ਜਿੰਨਾ ਵੀ ਤੁਹਾਡੇ 'ਤੇ ਅਸਰਅੰਦਾਜ਼ ਹੁੰਦਾ ਸਭ ਤੋਂ ਜ਼ਿਆਦਾ ਔਰ ਹੁੰਦਾ ਵੀ ਸਾਰੇ ਅਨਕਨਵੈਨਸ਼ਨਲੀ ਤੇ ਅਨਇੰਟੈਂਸ਼ਨਲੀ ਹੈ। ਯਾਨੀ ਕੁਝ ਦੱਸਣਾ ਨਹੀਂ ਪੈਂਦਾ ਉਹਨਾਂ ਨੂੰ, ਕੁਝ ਕਹਿਣਾ ਨਹੀਂ ਪੈਂਦਾ। ਅਗਰ ਤੁਸੀਂ ਉਹਨਾਂ ਦੇ ਨਾਲ ਆ ਤੇ ਯਕੀਨੀ ਤੌਰ 'ਤੇ ਉਹਨਾਂ ਦੇ ਜਿਹੜੇ ਟ੍ਰੇਟਸ ਹਨ ਉਹਨਾਂ ਨਾ ਚਾਹੁੰਦਿਆਂ ਹੋਇਆਂ ਵੀ ਗੈਰ ਲਾਸ਼ੌਰੀ ਤੌਰ 'ਤੇ ਤੁਹਾਡੇ ਟਰਾਂਸਫਰ ਹੋਣੇ ਆ। ਉਹ ਉਸਤਾਦਾਂ ਨੂੰ ਤਾਂ ਚਲੋ ਬਾਈ ਬਾਹਰ ਗਏ ਤੇ ਮੌਕਾ ਮਿਲਿਆ, ਮੇਰਾ ਤਾਂ ਇੱਕ ਨੈਚੁਰਲੀ ਇਹੀ ਕੰਡੀਸ਼ਨ ਸੀ ਵੀ ਮੈਂ ਹੀ ਇਕੱਲਾ ਸੀ, ਸਿੰਗਲ ਚਾਈਲਡ ਹੋਣ ਦਾ। ਉਹਨਾਂ ਦਾ ਬਾਕੀ ਤਾਂ ਮਾਵਾਂ ਦੇ ਜਿਹੜੇ ਅਸਰਾਤ ਹੁੰਦੇ ਆ ਨਾ ਬੱਚਿਆਂ ਤੇ ਤਾਂ ਹੁੰਦੇ ਆ। ਜਿਹੜਾ ਮੈਨੂੰ ਸਭ ਤੋਂ ਵੱਡਾ ਫੈਕਟਰ ਨਜ਼ਰ ਆਉਂਦਾ ਨਾ, ਮੋਟੀਵੇਸ਼ਨਲ ਫੈਕਟਰ ਆ, ਕਿ ਮੈਂ ਹੈਕਿੰਗ ਕਰਨੀ ਸ਼ੁਰੂ ਕਰਤੀ ਸੀ 13-14 'ਚ। ਠੀਕ ਹੈ। 2 ਸਾਲਾਂ ਬਾਅਦ ਹਰ ਬੰਦਾ ਹੀ ਕਹਿੰਦਾ ਸੀ ਉਹ ਕੋਈ ਕੰਮ ਕਰ ਲਾ, ਕੋਈ ਕਮਾਈ ਕਰ ਲਾ। ਈਵਨ ਕਿ ਮੈਂ ਮਤਲਬ ਇਤਨਾ ਨਾਰਾਜ਼ ਹੁੰਦਾ ਸੀ ਤੇਰੇ ਤੇ। ਹਾਂਜੀ। ਤੇ ਸਿਵਾਏ ਮਾਂ ਤੋਂ ਉਹਨੇ ਕਹਿਣਾ ਹੋ ਜਾਏਗਾ, ਤੂੰ ਕਰ ਲੇਗਾ। ਮੈਂ ਕਹਿਣਾ ਬਹੁਤ ਔਖਾ ਆ, ਬੜੀ ਔਖੀ ਕਮਾਈ ਆਉਂਦੀ ਇਹਦੇ 'ਚ, ਬੜੀ ਲੇਟ ਆਉਂਦੀ ਹੈ। ਉਹ ਕਹਿੰਦੇ ਫਿਰ ਕੀ, ਤੈਨੂੰ ਚੰਗਾ ਲੱਗਦਾ ਨਾ ਕਰ ਲਾ। ਹਾਂ, ਉਹ ਵਾਕਈ ਨਾ ਜਿਹੜਾ ਇਸ ਤਰ੍ਹਾਂ ਜਿਸ ਤਰ੍ਹਾਂ ਪਾਣੀ ਜਿਹੜਾ ਵਾ ਨਾ ਜਦੋਂ ਖੁਸ਼ਕ ਮਿੱਟੀ ਨੂੰ ਯਾਨੀ ਕਿ ਜਿਹੜਾ ਵਾ ਨਾ ਸਰਾਬ ਕੱਢਦਾ ਨਾ, ਉਹਦਾ ਪਤਾ ਨਹੀਂ ਲੱਗਦਾ, ਸਾਰੀ ਮਿੱਟੀ ਨਾ ਗਿੱਲੀ ਹੋ ਜਾਂਦੀ ਆ। ਆਹਿਸਤਾ ਆਹਿਸਤਾ ਉਹਦੇ ਸੀਪੇਜ ਜਿਹੜੀ ਹੈ ਨਾ ਚੱਲਦੀ ਹੈ। ਇਸ ਤਰ੍ਹਾਂ ਹੀ ਜਿਹੜਾ ਮਾਂ ਦਾ ਕਿਰਦਾਰ ਹੁੰਦਾ ਨਾ, ਉਹ ਤੁਹਾਨੂੰ ਪਤਾ ਨਹੀਂ ਲੱਗਦਾ ਹੈ ਕਿਸ ਤਰ੍ਹਾਂ ਤੁਹਾਡੇ ਅੰਦਰ ਨਾ ਸਰਾਇਤ ਕਰਦਾ ਚਲਾ ਜਾਂਦਾ ਵਾ, ਕਿਸ ਤਰ੍ਹਾਂ ਤੁਸੀਂ ਉਹ ਸਾਰੀ ਚੀਜ਼ਾਂ ਦਾ ਨਾ। ਹੁਣ ਮੈਨੂੰ ਨਾ ਕਈ ਬੰਦੇ ਕਹਿ ਦਿੰਦੇ ਆ ਕਿ ਜੀ ਤੁਸੀਂ ਨਾ ਮਟੀਰੀਅਲਿਸਟਿਕ ਨਹੀਂ ਹੋਏ ਹੈ, ਅਤੇ ਵੀ ਤੁਸੀਂ ਕੋਈ ਬਜ਼ੁਰਗਾਂ ਕੋਲ ਬੈਠਦੇ ਆ ਵੀ ਕੋਈ। ਮੈਂ ਕਿਹਾ ਯਾਰ ਮੈਂ ਤਾਂ ਕਦੇ ਵੀ ਨਹੀਂ ਕਿਸੇ ਵੀ ਯਾਨੀ ਕਿ ਜਿਹੜਾ ਵਾ ਨਾ ਕਿਸੇ ਬਹੁਤ ਵੱਡੇ ਯਾਨੀ ਕਿ ਕਿਸੇ ਬਾਬੇ ਕੋਲ ਨਹੀਂ, ਕਦੇ ਕਿਸੇ ਬਜ਼ੁਰਗ ਕੋਲ ਨਹੀਂ, ਕਿਸੇ ਨਹੀਂ ਇਤਫਾਕ ਹੋਇਆ ਹੈ ਵੀ ਮੇਰੇ 'ਤੇ ਜਿਤਨਾ ਵੀ ਅਸਰ ਹੋਇਆ ਨਾ ਕਿ ਉਹ ਵਾਲਦਾ ਦਾ ਕਿ ਉਹਨਾਂ ਨੂੰ ਇਹ ਹੈ ਹੀ ਨਹੀਂ ਸੀ ਮਟੀਰੀਅਲ। ਮੈਂ ਨਹੀਂ ਸੁਣਿਆ ਕਿ ਉਹਨਾਂ ਨੇ ਨਾ ਕਦੇ ਇਹ ਕਿਹਾ ਹੋਵੇ ਮੈਂ ਫਲਾਂ ਚੀਜ਼ ਲੈਣੀ ਆ ਜਾਂ ਮੈਂ ਫਲਾਂ ਚੀਜ਼ ਯਾਨੀ ਕਿ ਜਿਹੜੀ ਹੈ ਨਾ ਕਰਨੀ ਆ। ਬਲਕਿ ਤੁਸੀਂ ਇਹੀ ਸੁਣਿਆ ਕਿ ਇਹਨੂੰ ਦੇ ਦੇ। ਹਾਂ ਬਿਲਕੁਲ। ਉਹ ਬਲਕਿ ਮੈਂ ਕਹਿੰਦਾ ਕਿ ਇੱਥੇ ਤੱਕ ਕਿ ਮੇਰੀ ਜਦੋਂ ਤਨਖਾਹ 8-10 ਹਜ਼ਾਰ ਸੀ ਨਾ, ਅਤੇ ਕਈ ਦਫਾ ਕੋਈ ਸ਼ਾਦੀ ਵਾਲਾ ਆ ਗਿਆ ਅਤੇ ਅੰਮੀ ਨੇ ਕਹਿਣਾ ਕਿ ਅਸਲਮ ਨਾ ਇਹਨੂੰ 20,000 ਰੁਪਇਆ ਅਗਲੇ ਮਹੀਨੇ ਨਾ ਦੇ ਦੇ। ਅਤੇ ਮੈਂ ਕਦੇ ਨਹੀਂ ਕਿਹਾ ਸੀ ਕਿ ਵੀ ਮੇਰੀ ਤਨਖਾਹ 8,000 ਆ ਜਾਂ 10,000 ਆ ਕਿ ਮੈਂ 20,000। ਮੈਂ ਕਿਹਾ ਅੱਛਾ ਅੰਮੀ ਨੂੰ ਕਰਦੇ ਹਾਂ। ਪਰ ਕਈ ਏਰੀਆ ਉਹਨਾਂ ਕੋਲ ਇਸ ਤਰ੍ਹਾਂ ਦੇ ਆਉਂਦੇ ਸੀ ਕਿ ਬੰਦੇ, ਮੈਂ ਨਾ ਸਿਰਫ ਇੱਕ ਪਾਸੇ ਦਾ ਕਿਰਾਇਆ ਲੈ ਕੇ ਜਾਂਦਾ ਸੀ, ਮੇਰੇ ਕੋਲ ਵਾਪਸੀ ਦਾ ਕਿਰਾਇਆ ਨਹੀਂ ਹੁੰਦਾ ਸੀ। ਮੈਂ ਕਦੇ ਯਾਨੀ ਕਿ ਨਾ ਸਿਰਫ ਮੈਂ ਉਤਨਾ ਪੈਸਾ ਇੱਕ ਪਾਸੇ ਦਾ ਕਿਰਾਇਆ ਰੱਖਣਾ ਕਿ ਮੈਂ ਬੈਂਕ ਜਿਹੜਾ ਵਾ ਨਾ ਚਲਿਆ ਜਾਵਾਂ।
ਤੇ ਫਿਰ ਉਹਨਾਂ ਦੀ ਪੈਨਸ਼ਨ ਜਦੋਂ ਆਣੀ ਸ਼ੁਰੂ ਹੋਈ, ਵਾਲਾ ਸਾਹਿਬ ਦੀ ਪੈਨਸ਼ਨ ਸੀ, ਉਹ ਕਈ 4-4 5-5 ਮਹੀਨੇ ਬਾਅਦ ਲੈਂਦੇ ਸੀ। ਤੇ ਉਹ ਅੱਧੀ ਤੋਂ ਜ਼ਿਆਦਾ ਪੈਨਸ਼ਨ ਜਿਹੜੀ ਹੁੰਦੀ ਸੀ ਨਾ, ਉਹ ਇਸ ਤਰ੍ਹਾਂ ਹੀ ਯਾਨੀ ਕਿ ਆਪਣੇ ਜਾਣਨ ਵਾਲੇ ਜਿੱਥੇ ਵੀ ਯਾਨੀ ਕਿ ਗਏ, ਉਹ ਹਰ ਫਿਰ ਸਾਰੇ ਮੁਹੱਲੇ 'ਚ ਨਾ ਯਾਨੀ ਕਿ ਉਹ ਮਾਂ, ਸਾਰੇ ਮੁਹੱਲੇ ਦੇ ਬੱਚੇ ਨਾ ਮਾਂ ਹੀ ਕਹਿੰਦੇ ਸੀ, ਕਿੱਥੇ ਚੱਲੇ ਆ, ਉਹ ਕਹਿੰਦੇ ਸੀ ਮਾਂ ਕੇ ਚੱਲੇ ਆ। ਮਾਂ ਕੇ ਹੈਂ ਵੀ ਯਾਨੀ ਕਿ ਕੋਈ ਚਾਚੀ ਨਹੀਂ, ਕੋਈ ਤਾਈ ਨਹੀਂ, ਕੋਈ ਮਾਮੀ ਨਹੀਂ, ਕੋਈ ਕੁਛ ਨਹੀਂ, ਵੀ ਯਾਨੀ ਕਿ ਉਹ ਨਾ ਸਾਰੇ ਮੁਹੱਲੇ ਦੀ ਯਾਨੀ ਕਿ ਜਿਹੜਾ ਵਾ ਨਾ ਉਹ ਮਾਂ ਸੀ। ਨਹੀਂ, ਕੱਲ ਕਾਸ਼ਫ ਵੀ ਤਾਂ ਦੱਸ ਰਿਹਾ ਸੀ ਨਾ, ਹਾਂ ਕਾਸ਼ਫ ਵੀ ਸੀ ਤੇ ਬਲਕਿ ਅਰਸ਼ਦ ਵੀ ਸੀ, ਯਾਦ ਹੈ ਮੈਨੂੰ, ਕਿ ਗੋਜਰੇ ਵੀਲੌਗ ਵੀ ਬਣਾਇਆ ਸੀ, ਔਰ ਅਸੀਂ, ਮੇਰਾ ਖਿਆਲ ਹੈ ਕਿ ਉਹ ਦਿਖਾਇਆ ਵੀ ਸੀ ਅੱਖਾਂ ਵਾਲਾ ਹਸਪਤਾਲ। ਹਾਂ ਉਹਦੇ ਬਾਰੇ 'ਚ ਨਹੀਂ ਦੱਸ ਰਹੇ ਸੀਗੇ? ਹਾਂ ਬਿਲਕੁਲ। ਮੈਂ ਕਿਹਾ ਕਿ ਉੱਥੇ ਇੱਕ ਮੀਆਂ ਦਾ ਹਸਪਤਾਲ ਸੀ ਤੇ ਦੂਸਰਾ ਰਹਿਮਤੁल्ला ਦਾ। ਤੇ ਜਿਹੜਾ ਰਹਿਮਤੁल्ला ਦਾ ਸੀ ਨਾ, ਉਹ ਵੀ ਕਿਸੇ ਦੌਰ 'ਚ, ਉਹ ਬੁਨਿਆਦੀ ਤੌਰ 'ਤੇ ਇੱਥੇ ਨਾ 488 ਵਗੈਰਾ ਇੱਥੇ ਦੇ ਸੀ, ਤੇ ਉਹਨਾਂ ਦੇ ਤਲਕਾ ਸਾਡੇ ਨਾਨਾ ਜੀ ਨਾਲ ਸੀ, ਤੇ ਇਸ ਕਰਕੇ ਵਾਲਾ ਦਾ ਬੜਾ ਉਹਨਾਂ ਰਿਗਾਰਡ ਕਰਦੇ ਸੀ। ਤੇ ਜਿਹੜਾ ਮੀਆਂ ਹਸਪੀਟਲ ਸੀ, ਉਹਨਾਂ ਦੇ ਜਿਹੜੇ ਸੀ ਨਾ, ਉਹ ਮੇਰੇ ਮਾਮੂ ਸੀ ਇੱਕ ਜਿਹੜੇ, ਉਹਨਾਂ ਦੇ ਯਾਨੀ ਕਿ ਨਾ 78 ਜਾਂ ਕਿੱਥੇ ਇਸ ਤਰ੍ਹਾਂ ਕਰਕੇ ਨਾ ਕੋਈ ਕਲਾਸ ਫੈਲੋ ਰਹੇ ਸੀ। ਤੇ ਇੱਥੋਂ ਰਹਿਮੇ ਸ਼ਾਹ ਤੋਂ ਕੋਈ ਵੀ ਆਪਰੇਸ਼ਨ ਕਰਾਉਣ ਜਾਂਦਾ ਸੀ ਨਾ, ਉਹ ਕਈ ਦਿਨ ਤੇ ਸਾਡੀ ਅੰਮੀ ਨਾ ਉਤਨੇ ਦਿਨ ਯਾਨੀ ਕਿ ਨਾ ਜਿਹੜਾ ਵਾ ਨਾ ਉੱਥੇ ਹੀ ਰਹਿੰਦੇ ਸੀ, ਖਾਣੇ ਪਕਾਣੇ ਦਾ ਉੱਥੇ ਹੀ ਕੰਮ, ਜਾਂ ਇਹ ਆ ਕਿ ਇੱਥੋਂ ਘਰੋਂ ਯਾਨੀ ਕਿ ਲੈ ਕੇ, ਲੇਕਿਨ ਮੁਸ਼ਕਿਲ ਹੁੰਦਾ ਸੀ ਲਿਜਾਣਾ, ਫਿਰ ਉਹਨਾਂ ਨੇ ਉੱਥੇ ਹੀ ਯਾਨੀ ਕਿ ਸਮਾਨ ਸਮੂਨ ਲੈ ਜਾਣਾ, ਸਾਰਾ ਕੰਮ ਜਿਹੜਾ ਵਾ ਨਾ ਉਹੀ ਕਰਦੇ ਸੀ। ਤੇ ਉਹ ਸਾਡੇ 'ਚ ਖੈਰ ਉਸ ਲੈਵਲ 'ਤੇ ਤਾਂ ਨਹੀਂ ਆ ਸਕਿਆ ਹੈ ਕਿ ਬਸ ਬਹੁਤ ਘੱਟ ਹੀ ਯਾਨੀ ਕਿ ਜਿਹੜਾ ਵਾ ਨਾ, ਲੇਕਿਨ ਜਿਤਨੇ ਵੀ ਅੱਛੇ ਫੈਕਟਰ ਹੋਏ, ਕਿ ਜਿਸ ਤਰ੍ਹਾਂ ਮੇਰੇ ਬੜੇ ਭਾਈ ਆ, ਉਹਨਾਂ ਦਾ ਮੇਰੇ 'ਤੇ ਬੜਾ ਅਸਰ ਹੈ, ਮੇਰੀ ਬੜੀ ਸਿਸਟਰ ਆ, ਉਹਨਾਂ ਦਾ ਬੜਾ ਅਸਰ ਆ। ਤੇ ਲੇਕਿਨ ਵਾਲਾ ਦਾ ਤਾਂ ਬਹੁਤ ਜ਼ਿਆਦਾ। ਬਲਕਿ ਮੈਨੂੰ ਯਾਦ ਹੈ ਕਿ ਮੇਰੇ ਇੱਕ ਟੀਚਰ ਸੀ, ਮੈਂ ਉਹਨਾਂ ਕੋਲ ਪੜ੍ਹਦਾ ਸੀ, ਤੇ ਉਹਨਾਂ ਨੇ ਕਿਹਾ ਇੱਕ ਦਫਾ, ਕਹਿੰਦੇ ਨਾ, ਮੇਰਾ ਖਿਆਲ ਹੈ ਕਿ ਤੁਹਾਡੀ ਨਾ ਆਪਣੀ ਮਾਂ ਨਾਲ ਬੜੀ ਅਟੈਚਮੈਂਟ ਆ। ਮੈਂ ਕਿਹਾ ਹਾਂਜੀ। ਤੇ ਕਹਿੰਦੇ ਕਿ ਉਹ ਮੈਨੂੰ ਲੱਗਦਾ ਕਿ ਉਹ ਕੋਈ ਨਾ ਬੜੀ ਖਤੌਨ ਆ। ਹੈਂ ਮੈਂ ਕਿਹਾ ਜੀ ਤੁਸੀਂ ਕਿਸ ਤਰ੍ਹਾਂ ਜਿਹੜਾ ਵਾ ਨਾ, ਕਹਿੰਦੇ ਕਿ ਨਹੀਂ, ਮੈਂ ਤੈਨੂੰ ਜਿਸ ਦੇਖਿਆ ਵਾ ਨਾ, ਕਈ ਚੀਜ਼ਾਂ 'ਚ ਜਿਹੜਾ ਵਾ ਕਿ ਤੇਰੇ 'ਚ ਉਹ ਨਹੀਂ ਹੈ ਜਿਹੜੀਆਂ ਕਿ ਆਮ ਤੌਰ 'ਤੇ ਇਸ ਉਮਰ 'ਚ ਯਾਨੀ ਕਿ ਜਿਹੜਾ ਵਾ ਨਾ ਲੋਕ ਕਰਦੇ ਆ। ਅਤੇ ਮੈਨੂੰ ਲੱਗਦਾ ਕਿ ਨਾ ਇਹ ਤੁਹਾਡੀ ਵਾਲਦਾ ਦੀ ਤਰਫੋਂ ਹੀ ਜਿਹੜਾ ਵਾ ਨਾ ਹੈ ਆ। ਅਤੇ ਇੱਕ ਮੇਰੇ 'ਚ ਨਾ ਪੋਜੈਸ਼ਨ ਦਾ ਜਾਂ ਮੇਰ ਨੇ ਇੰਨੀ, ਉਹਦੇ 'ਚ ਵੀ ਬੜਾ ਫੈਕਟਰ ਜਿਹੜਾ ਨਾ ਵਾਲਾ ਦਾ ਹੀ ਆ। ਸਾਡੀ ਵਾਲਾ ਯਾਨੀ ਕਿ ਜਿਤਨੇ ਵੀ ਸਾਡੇ ਯਾਨੀ ਕਿ ਕਜ਼ਨ ਆ, ਉਹਨਾਂ ਨੂੰ ਇਸ ਤਰ੍ਹਾਂ ਟਰੀਟ ਕਰਦੀ ਸੀ ਜਿਸ ਤਰ੍ਹਾਂ ਕਿ ਆਪਣੀ ਔਲਾਦ ਨੂੰ ਕਰਦੀਆਂ। ਅਤੇ ਮੈਂ ਕਹਿੰਦਾ ਕਿ ਹੁਣ ਅਕਸਰ ਤੁਸੀਂ ਦੇਖੋ ਨਾ, ਔਰਤਾਂ ਨੂੰ ਘਰਾਂ ਦਾ ਬੜਾ ਹੁੰਦਾ ਵਾ। ਹਾਂਜੀ। ਹੈਂ ਅਤੇ ਕੱਪੜਿਆਂ ਦਾ ਹੁੰਦਾ ਵਾ, ਹੋਰ ਚੀਜ਼ਾਂ ਦਾ ਹੁੰਦਾ। ਮੈਂ ਕਿਹਾ ਕਿ ਅਸੀਂ ਕਦੇ ਆਪਣੀ ਵਾਲਾਂ ਨੂੰ ਕੱਪੜਿਆਂ ਦੇ ਮਤਲਬ ਕਦੇ ਗੱਲ ਕਰਦੇ ਦੇਖਿਆ ਹੀ ਨਹੀਂ। ਹੈਂ ਘਰਾਂ ਦਾ ਇਹ ਸੀ ਕਿ ਸਾਡੇ ਯਾਨੀ ਕਿ ਜਿਹੜੇ ਮਕਾਨ ਪਹਿਲੇ ਬਣੇ ਸੀ ਨਾ, ਉਹ ਕੋਈ 20 ਸਾਲ ਪਲਸਤਰ ਨਹੀਂ ਹੋਏ, ਬਸ ਉਹ ਸਿਰਫ ਵਾਲਾਂ ਨੂੰ ਪੜ੍ਹਾਉਣੇ ਦਾ ਯਾਨੀ ਕਿ ਜਿਹੜਾ ਵਾ ਨਾ ਹੈ ਸੀ ਕਿ ਬੱਚੇ ਨਾ ਜਿਹੜੇ ਨਾ ਪੜ੍ਹ ਜਾਣ। ਅਤੇ ਉਹਦੇ 'ਚ ਅਸੀਂ ਯਾਨੀ ਕਿ ਉਹ ਸਾਡੇ ਮਕਾਨ ਇਸ ਤਰ੍ਹਾਂ ਢਾਏ ਗਏ, ਲੇਕਿਨ ਇਹ ਹੈ ਕਿ ਅਸੀਂ ਸਾਰੇ ਯਾਨੀ ਕਿ ਪੜ੍ਹਨ 'ਚ ਉਹ ਯਾਨੀ ਕਿ ਪਿੰਡ ਥਾਂ ਹੁੰਦੇ ਹੈ, ਜ਼ਿਮੀਂਦਾਰਾਂ, ਕੋਈ ਬਿਜ਼ਨਸ ਨਹੀਂ, ਕੋਈ ਕੁਛ ਨਹੀਂ ਸੀ। ਅਸੀਂ 2 ਬੰਦੇ ਗੌਰਮੈਂਟ ਕਾਲਜ 'ਚ ਪੜ੍ਹੇ, ਇੱਕ ਸਿਵਲ ਲਾਈਨ 'ਚ ਪੜ੍ਹਿਆ, 2 ਕੁਝ ਯਾਨੀ ਕਿ ਬੜੇ ਅੱਛੇ ਤਰੀਕੇ ਨਾਲ ਨਾ ਉਹਨਾਂ ਨੇ ਕੀਤਾ। ਪਰ ਫਿਰ ਉਹਨਾਂ ਦੀ ਕਈ ਚੀਜ਼ਾਂ ਦਾ ਨਾ ਮੈਨੂੰ ਮੰਨਣਾ ਕਿ ਆ ਜਿਹੜਾ ਹੈ ਨਾ ਅਹਿਸਾਨ ਵਾਲੀ ਗੱਲ 'ਤੇ ਵੀ ਅਗਰ ਉਹਨਾਂ 'ਤੇ ਕਿਸੇ ਬੰਦੇ ਨੇ ਜ਼ਿੰਦਗੀ 'ਚ ਇੱਕ ਵਾਰੀ ਕੀਤਾ ਨਾ, ਉਹ ਕਹਿੰਦੇ ਸੀ ਵੀ ਭਾਵੇਂ ਸੈਂਕੜਿਆਂ ਦਫਾ ਵੀ ਉਹਦਾ ਨਾ ਕਰ ਦਿਓ, ਵੀ ਫਿਰ ਵੀ ਉਹਦਾ ਲੈਂਦਾ ਨਹੀਂ। ਹਾਂਜੀ। ਇਸ ਚੀਜ਼ ਦਾ ਵਰਨਾ ਮੈਂ ਦੇਖਿਆ ਕਿ ਸਾਡੇ ਨਾ ਮੁਆਸ਼ਰੇ 'ਚ 2 ਚੀਜ਼ਾਂ ਜਿਹੜੀਆਂ ਹੈ ਹਾਂਜੀ। ਕਿ ਅਹਿਸਾਨ ਫਰਾਮੋਸ਼ੀ ਅਤੇ ਨਾਸ਼ੁਕਰਾਪਣ, ਇਹ ਬਹੁਤ ਜ਼ਿਆਦਾ ਹੈ ਆ। ਅਸੀਂ ਸ਼ੁਕਰ ਨਹੀਂ ਯਾਨੀ ਕਿ ਜਿਹੜਾ ਨਾ ਕਰਦੇ ਹਾਂ, ਔਰ ਅਸੀਂ ਅਹਿਸਾਨ ਮੰਨਦੇ। ਜਿਸ ਤਰ੍ਹਾਂ ਕਹਿੰਦੇ ਸ਼ੁਕਰੀਆ, ਉਹ ਜਿਸ ਤਰ੍ਹਾਂ ਕਹਿੰਦੇ ਕਿ ਜੇ ਪੁਲ ਤੋਂ ਵੀ ਗੁਜ਼ਰੋ ਤਾਂ ਪੁਲ ਦਾ ਸ਼ੁਕਰੀਆ ਅਦਾ ਕਰੋ, ਜੇ ਦਰਖਤ ਥੱਲੇ ਬੈਠੋ ਅਤੇ ਉਹਦਾ ਦਰਖਤ ਦਾ ਵੀ ਸ਼ੁਕਰੀਆ ਅਦਾ ਕਰੋ, ਕਿ ਉਹ ਚੀਜ਼ਾਂ ਦਾ। ਅਤੇ ਉਹ ਅਸੀਂ ਆਪਣੀ ਨਾ ਯਾਨੀ ਕਿ ਵਾਲਾ 'ਚ ਇਹ ਬੜਾ ਦੇਖਿਆ ਕਿ ਅਗਰ ਕਿਸੇ ਨੇ ਛੋਟੀ ਜਿਹੀ ਵੀ ਨੇਕੀ ਕੀਤੀ ਨਾ, ਸਾਰੀ ਉਮਰ ਯਾਨੀ ਕਿ ਜਿਹੜਾ ਵਾ ਨਾ ਉਸ ਦੁਹਰਾਉਂਦੇ ਰਹਿੰਦੇ ਸੀ, ਅਤੇ ਉਹੀ ਗੱਲ ਜਿਹੜਾ ਵਾ ਨਾ ਕਰਦੇ ਸੀ। ਅਤੇ ਹੁਣ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਬੱਚੇ ਜਿਹੜੇ ਆ ਨਾ ਵੀ ਯਾਰ ਇਸ ਦੌਰ ਦੇ ਬੱਚੇ ਨਾ ਜਿਹੜੇ ਇਹ ਜ਼ਿੱਦੀ ਹੋ ਗਏ ਆ। ਹਾਂਜੀ। ਯਾਰ ਇਹ ਨਾ ਬੱਚੇ ਕਈ ਚੀਜ਼ਾਂ 'ਚ ਨਾ
ਖਾਣੇ 'ਚ ਕੌਨਸ਼ੀਅਸ ਨਹੀਂ, ਬਸ ਫਲੇਵਰ 'ਚ ਪੈ ਗਏ ਆ, ਯਾਨੀ ਕਿ ਉਹਦੇ 'ਚ ਸਿਹਤਮੰਦਾਂ ਨਾਲ ਰੁਝਾਨ ਨਹੀਂ, ਜਾਂ ਬਹੁਤ ਜ਼ਿਆਦਾ ਆਪਣੀ ਮਨਾਉਣ ਲੱਗ ਗਏ ਆ। ਅਤੇ ਮੈਨੂੰ ਕਈ ਜਗ੍ਹਾ 'ਤੇ ਲੱਗਦਾ ਕਿ ਸ਼ਾਇਦ ਨਾ ਇਸ ਦੌਰ ਦੀ ਮਾਵਾਂ ਕੋਲੋਂ ਨਾ ਕੁਛ ਯਾਨੀ ਕਿ ਜਿਹੜਾ ਵਾ ਨਾ ਉਹ ਹੋਈ ਆ, ਕਿ ਜਿੱਥੇ ਕਿ ਬੱਚਿਆਂ ਦੇ ਰਵੱਈਏ ਐਸੇ, ਵਰਨਾ ਬੱਚਿਆਂ ਦੇ ਰਵੱਈਏ ਤਾਂ ਨਾ ਜਿਹੜੇ ਮਾਵਾਂ 'ਤੇ ਬਿਲਡ ਹੁੰਦੇ ਆ। ਖਾਣੇ ਦੀ ਗੱਲ ਕਰ ਰਹੇ ਨਾ, ਆਪਣੀ ਅੰਮੀ ਨੂੰ ਨਾ ਭਿੰਡੀਆਂ ਬਹੁਤ ਪਸੰਦ ਸੀ, ਤੇ ਮੈਨੂੰ ਕਿਲੋਮੀਟਰ ਕੁ ਦੂਰੋਂ ਭਿੰਡੀਆਂ ਬੁਰੀਆਂ ਲੱਗਦੀਆਂ ਵੀ ਮੈਨੂੰ ਪਤਾ ਹੋਵੇ ਨਾ ਜੇ ਭਿੰਡੀ ਪੱਕੀ ਤਾਂ ਮੈਂ ਬਾਹਰੋਂ ਹੀ ਖਾ ਕੇ ਆ ਜਾਵਾਂਗਾ। ਅੰਮੀ ਨੇ ਜਿਹੜੇ ਦਿਨ ਭਿੰਡੀ ਪਕਾਣੀ ਹੁੰਦੀ ਸੀ ਉਹਨੇ 2 ਸਾਲਾਂ ਨੂੰ ਪਕਾਣੇ ਹੁੰਦੇ ਸੀ ਵੀ ਉਹਨੇ ਨਹੀਂ ਖਾਣੀ। ਇਹ ਮਾਵਾਂ ਹੀ ਕਰਦੀਆਂ। ਹਾਂਜੀ। ਖੈਰ ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੇਰੀ ਵਾਲਦਾ ਦੀ ਜਿਹੜੀ ਪਸੰਦੀਦਾ ਸਬਜ਼ੀ ਸੀ ਨਾ ਜੀ, ਉਹੀ ਮੇਰੀ ਵੀ ਹੁਣ ਵੀ ਪਸੰਦੀਦਾ ਸਬਜ਼ੀ ਹੈ। ਯਾਨੀ ਉਹ ਵੀ ਕਰੇਲੇ ਬਹੁਤ ਸ਼ੌਕ ਨਾਲ ਖਾਂਦੇ ਸੀ ਤੇ ਮੈਨੂੰ ਵੀ ਬਹੁਤ ਸ਼ੌਕ ਸੀ। ਫਿਰ ਉਹਨਾਂ ਦੀ ਜਿਹੜੀ ਇੱਕ ਬਹੁਤ ਹੀ ਪਸੰਦੀਦਾ ਡਿਸ਼ ਸੀ, ਕੜੀ ਪਕਾਉਂਦੇ ਹੁੰਦੇ ਸੀ ਉਹ ਅੱਜ ਵੀ ਸਾਡੀ ਵੀ ਉਸੇ ਤਰ੍ਹਾਂ ਹੀ ਫੇਵਰੇਟ ਹੈ। ਵਾਲਦਾ ਨਾਲ ਨਾ ਮਤਲਬ ਮੇਰੀ ਸ਼ਾਦੀ ਦਾ ਜਦੋਂ ਇਸ਼ੂ ਬਣਿਆ ਨਾ, ਵਾਲਦਾ ਮੇਰੀ ਚਾਹੁੰਦੀ ਸੀ ਕਿ ਵੀ ਮੈਂ ਹਬੀਬੁੱਲਾ ਦੀ ਜਾਂ ਮੇਰੀ ਸ਼ਾਦੀ ਜਿਹੜੀ ਹੈ ਨਾ ਜੀ, ਮੈਂ ਆਪਣੇ ਭਾਈ ਦੇ ਘਰ ਕਰਾਂ। ਔਰ ਮੈਂ ਇਹ ਚਾਹੁੰਦਾ ਨਹੀਂ ਸੀ। ਉਹ ਮੈਂ ਹੁਣ ਉਹਨਾਂ ਨੂੰ ਇਨਕਾਰ ਵੀ ਨਹੀਂ ਕਰਦਾ ਸੀ ਕਿ ਜੀ ਮੈਂ ਇੱਥੇ ਸ਼ਾਦੀ ਨਹੀਂ ਕਰਨੀ ਹੈ, ਤੇ ਉਹਨਾਂ ਦੇ ਸਾਹਮਣੇ ਮੈਂ ਕਹਿ ਦੇਣਾ ਕਿ ਠੀਕ ਆ ਅੰਮੀ ਜੀ, ਤੁਸੀਂ ਜਿਵੇਂ ਤੁਹਾਡਾ ਦਿਲ ਕਰਦਾ ਹੈ ਕਰ ਲਓ। ਲੇਕਿਨ ਆਪਣੇ ਤੌਰ ਤੇ ਮੈਂ ਜਿਹੜਾ ਨਾ ਉਹਨੂੰ ਰਜਿਸਟ ਕਰ ਰਿਹਾ ਸੀ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤਰੀਕੇ ਨਾਲ ਵੀ ਕੋਈ ਵੀ। ਤੇ ਉਹ ਮੈਨੂੰ ਯਾਦ ਆ, ਤੁਸੀਂ ਹੁਣ ਦੇਖੋ ਨਾ, ਤੁਸੀਂ ਅਲੀਮ ਦੀ ਜਾਂ ਬਾਈ ਖਾਲਦ ਦੀ ਗੱਲ ਕਰ ਰਹੇ, ਤੇ ਅਲੀਮ ਭਾਈ ਆ ਨਾ ਜਿਹੜੇ, ਇਹਨਾਂ ਨੇ ਜਦੋਂ ਵਾਲਦਾ ਮੇਰੀ ਹਸਪੀਟਲ ਦੇ ਵਿੱਚ ਸੀ ਤੇ ਇੱਕ ਰਾਤ ਉਹ ਅੰਮੀ ਨਾਲ ਉਹਨਾਂ ਨੇ ਗੁਜ਼ਾਰੀ। ਮੈਨੂੰ ਨੇ ਕਿਹਾ ਵੀ ਤੂੰ ਚਲਾ ਜਾ ਹੁਣ, ਤੇ ਨਾ ਮੈਂ ਅੱਜ ਰਾਤ ਰੁਕੂੰਗਾ। ਸਵੇਰ ਮੈਂ ਆਇਆ ਨਾ ਜਦੋਂ, ਤੇ ਮੈਨੂੰ ਕਹਿੰਦਾ ਯਾਰ ਜਿਹੜਾ ਨਾ ਤੂੰ ਇਸ ਤਰ੍ਹਾਂ ਕਰ ਵੀ ਨਾ ਸ਼ਾਦੀ ਕਰ ਲੈ, ਜਿੱਥੇ ਅੰਮੀ ਕਹਿੰਦੀ ਹੈ ਨਾ ਵੀ ਉੱਥੇ ਸ਼ਾਦੀ ਕਰ ਲੈ। ਮੈਂ ਕਿਹਾ ਅਲੀਮ ਯਾਰ ਮੈਨੂੰ ਨਹੀਂ ਪਸੰਦ ਹੈ ਜਾਂ ਮੈਂ ਉੱਥੇ ਨਹੀਂ ਕਰਨਾ ਚਾਹੁੰਦਾ। ਉਹਨੇ ਮੈਨੂੰ, ਅਲੀਮ ਦਾ ਮੈਨੂੰ ਫਿਕਰਾ ਅੱਜ ਵੀ ਯਾਦ, ਉਹਨੇ ਕਿਹਾ ਯਾਰ ਮੇਰੀ ਗੱਲ ਸੁਣ, ਅਗਰ ਤੇਰੀ ਵਾਲਦਾ ਤੇਰੇ ਤੋਂ ਨਾਰਾਜ਼ ਚਲੀ ਗਈ ਤੇ ਤੂੰ ਭਾਵੇਂ ਜਿੰਨਾ ਵੀ ਕਿੱਡੀ ਕੁ ਵੱਡੀ ਤੂੰ ਖੁਸ਼ੀ ਹਾਸਲ ਕਰ ਲੇਗਾ ਹੈ, ਉਹ ਖੁਸ਼ੀ ਤੇਰੇ ਕਿਸ ਕੰਮ ਆਊਗੀ? ਅਗਰ ਤੂੰ ਨਹੀਂ ਕਰਦਾ, ਤੂੰ ਆਪਣੀ ਪਸੰਦ ਦੀ ਸ਼ਾਦੀ ਕਰ ਲੇਗਾ। ਔਰ ਇਹ ਜਿਸ ਤਰ੍ਹਾਂ ਇਹਨਾਂ ਦੀ ਤਬੀਅਤ ਆ, ਔਰ ਅਗਰ ਇਹ ਨਾਰਾਜ਼ ਹੋ ਕੇ ਤੇਰੇ ਤੋਂ ਚਲੇ ਗਏ, ਲੋ ਜੀ ਉਹ ਗੱਲ ਐਸੀ। ਮੈਨੂੰ ਮੈਂ ਕਿਹਾ ਠੀਕ ਹੈ ਜੀ। ਮੈਂ ਫਿਰ ਨਾ ਆਇਆ, ਅਲੀਮ ਚਲਾ ਗਿਆ, ਮੈਂ ਵਾਲਦਾ ਨੂੰ ਕਿਹਾ, ਮੈਂ ਕਿਹਾ ਅੰਮੀ ਜੀ ਜਦੋਂ ਤੁਹਾਡਾ ਦਿਲ ਕਰੇ ਤੇ ਜਿੱਥੇ ਤੁਹਾਡਾ ਦਿਲ ਕਰੇ ਤੁਸੀਂ ਜਿਹੜਾ ਨਾ, ਇਹ 20 ਅਪ੍ਰੈਲ ਦੀ ਗੱਲ ਆ, ਮੈਨੂੰ ਡੇਟ ਵੀ ਅੱਜ ਤੱਕ ਯਾਦ ਹੈ ਜੀ। ਇਹ ਗੱਲ ਸਾਡੀ 20 ਅਪ੍ਰੈਲ 2001 'ਚ ਹੋਈ ਸੀ, ਤੇ 14 ਜੁਲਾਈ ਸਿਰਫ ਜਿਹੜਾ ਨਾ ਵਿਦਿਨ 2 ਮੰਥ ਫਿਰ ਉਹ ਸਾਰੀ ਜਿੰਨੀਆਂ ਵੀ ਹਰਡਲ ਸੀ, ਰੁਕਾਵਟਾਂ ਸੀ, ਸਭ ਖਤਮ ਕਰਕੇ, ਔਰ ਇਤਨੇ ਖੁਸ਼ ਸੀ ਯਕੀਨ ਕਰੋ। ਲੇਕਿਨ ਚੂੰਕਿ ਜ਼ਿੰਦਗੀ ਉਹਨਾਂ ਕੋਲ ਇਤਨੀ ਸੀ, ਉਹਨਾਂ ਨੂੰ ਮਸਲਾ ਇੱਕ ਕਿਡਨੀਜ਼ ਦੀ ਪ੍ਰੋਬਲਮ ਸੀ, ਆਪਣੇ ਸਾਡੇ ਰਿਸੋਰਸਿਸ ਸੀਗੇ, ਤੇ ਉਹ ਨਹੀਂ ਸਰਵਾਈਵ ਕਰ ਸਕੇ। 6-7 ਮਹੀਨੇ ਬਾਅਦ ਹੀ ਜਿਹੜਾ ਨਾ ਉਹ ਅੱਲਾ ਨੂੰ ਪਿਆਰੇ ਹੋ ਗਏ ਸੀ ਸ਼ਾਦੀ ਤੋਂ। ਲੇਕਿਨ ਬਹੁਤ ਖੁਸ਼ ਸੀ, ਇਤਨੇ ਖੁਸ਼ ਸੀ ਕਿ ਕੋਈ ਸਮਾਂ ਨਹੀਂ ਸੀ ਦੇਖਿਆ ਜਾਂਦਾ ਉਹਨਾਂ ਦਾ। ਅੱਛਾ, ਜਿਹੜਾ ਮਾਂ ਦੇ ਰਿਸ਼ਤੇ ਦੀ ਨਾ ਦੇਖੋ ਇੱਕ ਖਸੂਸੀਅਤ ਇਹ ਦੇਖੋ ਕਿ ਅਗਰ ਭਾਈ ਕਾਮਯਾਬ ਆ ਨਾ ਤੇ ਦੂਸਰੇ ਭਾਈਆਂ ਦਾ ਨਾ ਉਹ ਚਹੇਤਾ ਭਾਈ ਹੈ। ਹਾਂਜੀ। ਅਗਰ ਬੇਟਾ ਕਾਮਯਾਬ ਆ ਨਾ ਤੇ ਉਹ ਬਾਪ ਦਾ ਨਾ ਜਿਹੜਾ ਕਾਮਯਾਬ ਬੇਟਾ ਵਾ ਨਾ ਉਹਦਾ ਚਹੇਤਾ ਬੇਟਾ ਵਾ। ਤੇ ਮਾਂ ਦਾ ਰਿਸ਼ਤਾ ਐਸਾ ਵਾ ਕਿ ਜਿਹੜਾ ਨਖੱਟੂ ਬੇਟਾ ਵਾ ਨਾ ਉਹ ਉਹਨਾਂ ਦਾ ਲਾਡਲਾ ਵਾ ਹੈ। ਤੇ ਉਹਨਾਂ ਨੂੰ ਯਾਨੀ ਕਿ ਕੋਈ ਮਾਂ ਯਾਨੀ ਵਾਹਦ ਰਿਸ਼ਤਾ ਹੈ ਯਾਰ, ਜਿਹੜਾ ਕਮਜ਼ੋਰ ਨਾਲ ਖੜਾ ਹੁੰਦਾ ਮਾਂ ਵਾਹਦ ਰਿਸ਼ਤਾ ਜੀ। ਉਹਨੇ ਉਹਦੇ ਹਿੱਸੇ ਜਾਣਾ ਜਿਹੜਾ ਕਮਜ਼ੋਰ ਹੈ, ਉਹਨੇ ਉਹਦੀ ਵਕਾਲਤ ਕਰਨੀ ਹੈ ਜਿਹੜਾ ਮਾੜਾ ਹੈ। ਯਾਨੀ ਕਿ ਖੁਦਾ ਦਾ ਰੰਗ ਯਾਨੀ ਕਿ ਜਿਹੜਾ ਵਾ ਨਾ, ਜਿਸ ਤਰ੍ਹਾਂ ਅੱਲਾਹ ਤਾਲਾ ਮਾੜੇ ਨਾਲ ਖੜਾ ਹੁੰਦਾ ਨਾ, ਮਾਂ ਵੀ ਇਸ ਤਰ੍ਹਾਂ ਯਾਨੀ ਕਿ ਮਾੜੇ ਨਾਲ ਹੀ ਖੜੀ ਹੁੰਦੀ ਹੈ। ਬਿਲਕੁਲ ਤੇ ਬਿਲਕੁਲ ਯਾਨੀ ਕਿ ਜਿਹੜਾ ਵਾ ਨਾ, ਇਹ ਤਾਂ ਹੁਣ ਸਮਝ ਆਈ ਨਾ। ਇਸੇ ਕਰਕੇ ਮਿਸਾਲ ਦਿੱਤੀ ਜਾਂਦੀ ਆ ਕਿ ਰੱਬ ਦੀ ਮੁਹੱਬਤ ਦੀ ਵੀ ਜਦੋਂ ਮਿਸਾਲ ਦਿੰਦੇ ਆ ਨਾ, ਤੇ ਉਹ ਮਾਵਾਂ ਦੀ ਕਹਿੰਦੇ ਆ ਵੀ ਇੱਕ ਅੱਲਾਹ ਤਾਲਾ ਵੀ 70 ਮਾਵਾਂ ਤੋਂ ਜ਼ਿਆਦਾ, ਯਾਨੀ ਕਿ ਅੱਲਾਹ ਤਾਲਾ ਦੀ ਮੁਹੱਬਤ ਨੂੰ ਵੀ ਯਾਨੀ ਕਿ ਮਾਂ ਦੀ ਮੁਹੱਬਤ ਨਾਲ ਰਿਲੇਟ ਜਿਹੜਾ ਵਾ ਕੀਤਾ ਜਾਂਦਾ ਵਾ। ਤੇ ਇਹ ਯਾਨੀ ਕਿ ਇਹਦੇ ਤੇ ਤਾਂ ਜਿਤਨੀ ਦੇਰ ਵੀ ਯਾਨੀ ਕਿ ਜਿਹੜਾ ਵਾ ਨਾ ਗੱਲ ਕਰਦੇ ਜਾਓ, ਲਿਟਰੇਚਰ ਸਾਰੀ ਦੁਨੀਆ ਦਾ ਦੇਖ ਲਓ, ਤੁਸੀਂ ਸ਼ਾਇਰੀ ਦੇਖ ਲਓ, ਕੁਛ ਵੀ ਯਾਨੀ ਕਿ ਜਿਹੜਾ ਜਿਵੇਂ ਦੁਨੀਆ ਦੇ ਹਰ ਮਜ਼ਹਬ ਦੇ ਵਿੱਚ ਨਾ, ਜਾਂ ਦੁਨੀਆ ਦੀ ਹਰ ਫਿਰਕੇ ਦੇ ਵਿੱਚ, ਜਾਂ ਦੁਨੀਆ ਦੇ ਹਰ ਖਿੱਤੇ ਦੇ ਵਿੱਚ
ਯਾਨੀ ਜਿਹੜੀਆਂ ਚੀਜ਼ਾਂ ਯੂਨੀਵਰਸਲ ਨਹੀਂ ਹੈ, ਜਿਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਇੱਕ ਸੂਰਜ ਆ ਯੂਨੀਵਰਸਲ ਆ, ਇੱਕ ਚੰਨ ਆ, ਇੱਕ ਨਿਜ਼ਾਮ ਆ ਕਾਇਨਾਤ ਦਾ, ਇਸੇ ਤਰ੍ਹਾਂ ਹੀ ਨਾ ਮਾਂ ਵੀ ਸਾਰੀ ਦੁਨੀਆ 'ਚ ਇੱਕੋ ਤਰ੍ਹਾਂ ਹੀ ਬਣਾਈ ਹੈ, ਚਾਹੇ ਉਹ ਕਿਸੇ ਦੀ ਵੀ ਮਾਂ ਹੈ। ਨਾ ਤਾਂ ਉਸ ਤੇ ਯਾਨੀ ਕਿ ਟਾਈਮ ਦਾ ਅਸਰ ਹੈ ਇਸ ਹਾਂਜੀ। ਤੇ ਨਾ ਉਹ ਸਪੇਸ ਦਾ, ਯਾਨੀ ਕਿ ਜਿਹੜਾ ਵਾ ਨਾ ਉਹ ਹਰ ਜਗ੍ਹਾ ਤੇ ਯਾਨੀ ਕਿ ਜਿਹੜਾ ਵਾ ਨਾ ਉਤਨਾ ਹੀ ਹੈ। ਉਹ ਭਾਵੇਂ ਕੋਈ ਬਰਫ਼ ਵਾਲੇ ਠੰਡੇ ਜਗ੍ਹਾ ਵਾ ਜਾਂ ਰੇਗਿਸਤਾਨ ਆ ਜਾਂ ਪਹਾੜ ਆ। ਸਰ ਜੀ ਉਹਨੂੰ ਵੀ ਛੱਡ ਦਿਓ ਤੁਸੀਂ, ਚਾਹੇ ਇਨਸਾਨ ਆ ਚਾਹੇ ਇਨਸਾਨ ਵੀ ਨਹੀਂ, ਇਨਸਾਨ ਵੀ ਨਹੀਂ ਵਾਕਈ। ਉਹਦੇ ਚ ਤੁਸੀਂ ਮੁਰਗੀ ਨੂੰ ਤੁਸੀਂ ਕਦੀ ਤੁਸੀਂ ਮੁਰਗੀ ਨੂੰ ਦੇਖੋ ਆਪਣੇ ਬੱਚਿਆਂ ਦੇ ਨਾਲ, ਹਾਂ ਮੈਂ ਦੇਖਿਆ, ਦੇਖਦੇ ਨਹੀਂ ਅਸੀਂ ਹਾਂ ਕਿਸ ਤਰ੍ਹਾਂ ਕਿ ਮੁਰਗੀ ਕੁੱਤੇ ਦੇ ਗਲ ਪੈ ਜਾਂਦੀ ਹੈ, ਬਿੱਲੀ ਜਦੋਂ ਉਹ ਬਿੱਲੀ ਦੇ ਗਲ ਪੈ ਜਾਂਦੀ ਹੈ, ਲੜ ਜਾਂਦੀ ਹੈ ਉਹਦੇ ਨਾਲ, ਉਦੋਂ ਤੱਕ ਕਿਸ ਤਰ੍ਹਾਂ ਪ੍ਰੋਟੈਕਟ ਮਹਾਰਾਜ ਜੀ ਇਹ ਤਾਂ ਕਿਸੇ ਤਰੀਕੇ ਨਾਲ ਵੀ ਮਾਵਾਂ ਦੇ ਕਿਰਦਾਰ ਨੂੰ ਜਾਂ ਮਾਵਾਂ ਨੂੰ ਅਸੀਂ ਖਰਾਜੇ ਤਹਿਸੀਨ ਪੇਸ਼ ਕਰ ਹੀ ਨਹੀਂ ਸਕਦੇ ਜੀ। ਤੇ ਬਸ ਇਹ ਜੀ ਸਾਡੀ ਜਿਹੜੀ ਹੈ ਨਾ ਛੋਟੀ ਜੀ ਕਾਵਸ਼ ਸੀ ਤੇ ਗੱਲਬਾਤ ਸੀ। ਤੇ ਬਾਕੀ ਅਸੀਂ ਇਨਸ਼ਾਅੱਲਾ ਤਾਲਾ ਸਾਡੇ ਦੋਸਤ ਜਿਹੜੇ ਆ ਖਾਲਦ ਸਾਹਿਬ ਜਿਹੜੇ, ਉਹਨਾਂ ਨਾਲ ਵੀ ਕਿਸੇ ਦਿਨ ਨਾ ਬੈਠਾਂਗੇ ਤੇ ਇਸ ਤਰ੍ਹਾਂ ਹੀ ਇੱਕ ਨਸ਼ਿਸਤ ਜਿਹੜੀ ਹੈ ਨਾ ਕਰਾਂਗੇ। 2 ਨਸ਼ਿਸਤਾਂ ਤੁਹਾਡੀਆਂ ਪੈਂਡਿੰਗ ਹੈ ਜੀ, ਇੱਕ ਤਾਂ ਕਾਸ਼ਫ ਸਾਹਿਬ ਨਾਲ ਆਪਣੇ ਦੋਸਤਾਂ ਨੂੰ ਮੁਤਾਰਫ ਕਰਵਾਓ ਜੀ, ਕੱਲ ਆਏ ਹੋਏ ਸੀ ਕਿ ਬਸ ਐਵੇਂ ਹੀ ਉਹ ਜਿਵੇਂ ਕਹਿੰਦੇ ਨਾ ਕਿ ਉਹ ਗੱਲ ਹੀ ਨਹੀਂ ਕਰ ਸਕੇ ਨਾ ਜਿਹਨਾਂ ਨਾਲ। ਕਾਸ਼ਫ ਸਾਹਿਬ ਜੀ ਮੇਰੇ ਯਾਨੀ ਕਿ ਮਾਮੂਜ਼ਾਦਾ, ਉਹ ਅਸਲ 'ਚ ਮੇਰੀ ਅੰਮੀ ਦੇ ਨਾ ਤਾਇਆਜ਼ਾਦ ਦੇ ਬੇਟੇ ਆ। ਤੇ ਸਾਡੇ ਯਾਨੀ ਕਿ ਰਿਸ਼ਤਿਆਂ ਦੀ ਬੌਂਡੇਜ ਇਤਨੀ ਕਿ ਹੈ ਆ ਕਿ ਅਸੀਂ ਇਹ ਸਿਰਫ ਨਾ ਯਾਨੀ ਕਿ ਇਸ ਕਰਕੇ ਵੀ ਕਈ ਬੰਦਿਆਂ ਨੂੰ ਫਿਰ ਹੋ ਜਾਏ ਵੀ ਤੁਹਾਡੇ ਤਾਂ ਜੀ 2 ਮਾਮੂ ਆ ਤੇ ਉਹਨਾਂ ਦੇ ਇੱਕ ਦੇ ਹੀ ਬੇਟੇ ਆ ਤੇ ਇਹ ਕਿਹੜੇ ਦੇ ਜਿਹੜੇ ਆ ਵੀ, ਉਸ ਕਰਕੇ। ਵਰਨਾ ਯਾਨੀ ਕਿ ਸਾਡੇ ਇਹ ਯਾਨੀ ਕਿ ਤਫਰੀਕ ਹੀ ਨਹੀਂ ਹੈ ਕਿ ਸਾਡੀ ਯਾਨੀ ਕਿ ਵਾਲਾ ਦੇ ਕਜ਼ਨਾਂ ਦੇ ਬੇਟੇ ਜਿਹੜੇ ਆ ਨਾ ਉਹ ਜਾਂ ਸਾਡੇ ਯਾਨੀ ਕਿ ਜਿਹੜੇ ਰੀਅਲ ਮਾਮੂ, ਉਹ ਸਾਡੀ ਸਾਰਿਆਂ ਨਾਲ ਹੀ ਤਕਰੀਬਨ ਨਾ ਉਤਨੀ ਹੈ। ਤੇ ਕਾਸ਼ਫ ਜਿਹੜੇ ਆ ਨਾ ਸਾਡੇ ਮਾਮੂ ਹਨੀਫ ਦੇ ਬੇਟੇ ਆ ਤੇ ਇੱਕੋ ਹੀ ਇਕਲੌਤੇ ਆ ਤੇ ਭੈਣਾਂ ਤਾਂ ਉਹਨਾਂ ਦੀਆਂ ਮਾਸ਼ਾਅੱਲਾ 3 ਤੇ ਬਹੁਤ ਮੈਂ ਕਹਿੰਦਾ ਕਿ ਸਾਡੀ ਫੈਮਿਲੀ 'ਚ ਮੇਰੀ ਨਜ਼ਰ 'ਚ ਅਗਰ ਕੋਈ ਬੰਦਾ ਸਭ ਤੋਂ ਜ਼ਿਆਦਾ ਟੈਲੈਂਟਡ ਹੈ ਨਾ ਸਾਡੇ ਯਾਨੀ ਕਿ ਜਿੰਨੇ ਮਸੇਰ ਆ ਮਲਵੇਰ ਆ ਸਭ ਚੋਂ, ਉਹ ਯਾਨੀ ਕਿ ਕਾਸ਼ਫ ਹੈ। ਬਹੁਤ ਪਿਆਰਾ ਬੰਦਾ, ਬੜੇ ਅੱਛੇ ਸ਼ਾਇਰ ਆ, ਬੜੀ ਯਾਨੀ ਕਿ ਗੱਲ ਕਰਨ ਦਾ ਸਲੀਕਾ ਤਰੀਕਾ ਤੇ ਬਹੁਤ ਯਾਨੀ ਕਿ ਜਿਹੜਾ ਵਾ ਨਾ। ਤੇ ਇਨਸ਼ਾਅੱਲਾ ਤਾਲਾ ਨਾ ਕਿਤੇ ਉਹਨਾਂ ਨਾਲ ਨਾ ਬੈਠਾਂਗੇ। ਇਸ ਦਫਾ ਅਸਲ ਕੱਲ੍ਹ ਖਾਲਦ ਸਾਹਿਬ ਨਹੀਂ ਸੀ, ਮੇਰੀ ਬੜੀ ਖੁਆਇਸ਼ ਸੀ, ਮੈਂ ਬਲਕਿ ਕਿਹਾ ਵੀ ਸੀ ਖਾਲਦ ਸਾਹਿਬ ਨੂੰ ਵੀ ਤੁਸੀਂ ਨਾ ਆ ਜਾਓ ਤੇ ਅੱਜ ਇੱਕ ਨਸ਼ਿਸਤ ਇਹਨਾਂ ਨਾਲ ਨਾ ਕਰਦੇ ਆ। ਤੇ ਹੁਣ ਕਿਸੇ ਦਿਨ ਆਏ ਤੇ ਫਿਰ ਦੋਸਤਾਂ ਨੂੰ ਨਾ ਉਹਨਾਂ ਨਾਲ ਜ਼ਰੂਰ ਮਿਲਾਵਾਂਗੇ। ਬਲਕਿ ਜਿਵੇਂ ਉਹ ਮੇਰੇ ਤੇ ਕੱਲ ਹੀ ਇਹ ਜਿਹੜਾ ਨਾ ਰਾਜ਼ ਅਫਸ਼ਾ ਹੋਇਆ, ਉਹ ਜਿਵੇਂ ਮੈਨੂੰ ਤੇ ਖਾਨ ਸਾਹਿਬ ਨੂੰ ਸਮਝਾ ਰਹੇ ਸੀ ਨਾ, ਉਹ ਕਿ ਵੀ ਲੋਕ ਸਾਡੇ ਦੇਖਦੇ ਰਹਿੰਦੇ, ਅਸਲਮ ਤੁਮ ਐਸੇ ਕਰੋ, ਉਰਦੂ ਬੋਲਦੇ ਸੀ ਜ਼ਿਆਦਾ, ਕਿਉਂਕਿ ਸਾਡੀ ਉਹ ਮਾਮੀ ਉਰਦੂ ਸਪੀਕਿੰਗ ਆ ਤੇ ਉਹਨਾਂ ਦੀ ਵਾਲਦਾ ਉਹੀ ਮਾਂ ਦਾ ਅਸਰ ਯਾਨੀ ਕਿ ਜਿਹੜਾ ਮਾਂ ਦਾ ਅਸਰ ਹੀ ਹੈ। ਉਹ ਲੋਕ ਯਾਦ ਅੱਜ ਤੋਂ 20 ਸਾਲ ਪਹਿਲੇ ਵੀ ਕਹਿੰਦੇ ਸੀ ਕਿ ਯਾਰ ਇਹ ਤੁਹਾਡਾ ਕਜ਼ਨ ਜਿਹੜਾ ਆ ਵੀ ਇਹ ਉਰਦੂ ਬੋਲਦਾ, ਤੁਸੀਂ ਪੰਜਾਬੀ ਬੋਲਦੇ। ਹਾਂ ਬਿਲਕੁਲ, ਸਾਡੀ ਉਹ ਵਾਹਿਦ ਮਾਮੀ ਸੀ ਜਿਹੜੀ ਕਿ ਉਰਦੂ ਸਪੀਕਿੰਗ ਸੀ ਤੇ ਉਸ ਕਰਕੇ ਉਹ ਫਿਰ ਅੱਗੇ ਜਿਹੜਾ ਬੜੀ ਕਮਾਲ ਦੀ ਉਰਦੂ, ਮਤਲਬ ਨਾ ਵਾਕਈ ਜਿਹੜੀ ਅਸਲ ਉਰਦੂ। असलम तुम ऐसे करो, असलम तुम्हारे चैनल में ये होना चाहिए, उन्होंने चैनल भी नहीं सी कहना, तुम अपना जो वीलॉग है ना उसमें ये बेहतरी लेके आओ। मैं शाम ਨੂੰ ਖਾਨ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਡੇ ਨਾਲੋਂ ਬੜੇ ਆ ਇਹ ਉਮਰ ਦੇ ਵਿੱਚ? ਤੇ ਖਾਨ ਸਾਹਿਬ ਨੇ ਦੱਸਿਆ ਵੀ ਮੇਰੇ ਨਾਲੋਂ ਬੜੇ ਆ। ਤੇ ਉਹ ਬੜੇ ਹੋਣ ਦਾ ਹੀ ਹੱਕ ਅਦਾ ਕਰ ਰਹੇ ਸੀ। ਬੜੀ ਲੰਬੀ ਨਿਸ਼ਾਨਾਂ ਬਹੁਤ ਉਹਨਾਂ ਨਾਲ ਨਾ ਜਿਹੜਾ ਹੋਈਆਂ ਤੇ ਉਹਨਾਂ ਨੇ ਇਨਸ਼ਾਅੱਲਾ ਤਾਲਾ ਜੀ ਕੈਮਰੇ ਤੇ ਵੀ ਉਹਨਾਂ ਨਾਲ ਨਾ ਕਰਾਂਗੇ ਤੇ ਸਾਰੇ ਦੋਸਤਾਂ ਨੂੰ ਮੁਲਾਕਾਤ ਉਹਨਾਂ ਨਾਲ ਕਰਾਵਾਂਗੇ। ਤੇ ਇਹ ਸੀ ਜੀ ਸਾਡਾ ਅੱਜ ਦਾ ਵਲੌਗ। ਹੁਣ ਦਿਓ ਸਾਨੂੰ ਇਜਾਜ਼ਤ ਤੇ ਅਗਲੇ ਕਿਸੇ ਵਲੌਗ ਵਿੱਚ ਮੁਲਾਕਾਤ ਹੋਏਗੀ। ਠੀਕ ਹੀ ਹੋ ਗਿਆ।